क्यों पूछते हो क्या तुमसे कहूँ मैं किस लिए जीता हूँ। शायद के कभी मिल जाओ कहीं मैं इसलिए जीता हूँ। क्यों पूछते हो क्या तुमसे कहूँ मैं किस लिए। यार ए ਮੈਨੂੰ ਨਾ ਪ੍ਰੋਬਲਮ ਹੁੰਦੀ ਹੈ ਮੈਂ ਨਾਲ ਐਕਟ ਕਰਾਂ। ਨਹੀਂ ਇਹ ਦੇਖ ਨਾ ਇਹ ਹੋਣਾ ਚਾਹੀਦਾ ਸੀ। ਗੱਲ ਹੈਗੀ कि मैं किस लिए जीता हूँ। हाँ जी, यानी क्वेश्चन है ना। हाँ। क्यों पूछते हो क्या तुमसे कहूँ मैं किस लिए जीता हूँ। यानी क्वेश्चन नहीं गा दस रहा कि मैं क्यों जीना। इतने सुर इदा होने चाहिए सी। क्यों पूछते हो क्या तुमसे कहूँ मैं किस लिए जीता। मैं किस लिए ए नहीं सी होना चाहिए मेरे हिसाब नाल। अपनी अपनी ओपीनियन उस्ताद जी, अपनी अपनी ओपीनियन होता। मैं किस लिए ए नहीं मैं किस लिए जी। रफी साहब ਹੁੰਦੇ ਉਹਨਾਂ ਨੇ ਇਦਾਂ ਕਹਿਣਾ ਸੀ। ਅਸੀਂ ਭਾਈ ਕਿਸੇ ਦੇ ਮਾਮਲੇ 'ਚ ਬੋਲਦੇ ਹੀ ਨਹੀਂ। ਜਿਹੜਾ ਜਿੱਥੇ ਜਿਹੜਾ ਜੀ ਰਿਹਾ ਜੀ ਜਾਵੇ, ਸਾਨੂੰ ਨਹੀਂ ਕੋਈ ਟੈਨਸ਼ਨ। ਅੱਛਾ ਇਹ ਵੀ ਇੱਕ ਫਨ ਆ ਜਿੱਦਾਂ ਸੁਰ ਲੈ ਤਰਜ਼ ਬਣਾਉਣਾ ਇੱਕ ਲਹਿਦਾ ਆਰਟ ਹੈ ਨਾ। ਇਹ ਲਫ਼ਜ਼ ਨੂੰ ਕਿੱਥੇ ਕਿੱਦਾਂ ਸੈੱਟ ਕਰਨਾ ਵੀ ਇੱਕ ਆਰਟ ਆ। ਔਰ ਉਹ ਸਿਰਫ ਉਸ ਭਾਈ ਦਾ ਕੰਮ ਸੀ, ਉਹ ਮਦਨ ਮੋਹਨ ਸਾਹਿਬ ਦਾ। ਵਾਹ ਵਾਹ। ਮਦਨ ਮੋਹਨ ਸਾਹਿਬ ਨੇ ਜਿਹੜੀ ਤਰਜ਼ ਬਣਾਈ ਆ ਤੁਸੀਂ ਉਹਨੂੰ ਵੈਸੇ ਇਹਨਾਂ ਇਸ਼ਾਰੇ ਨਾਲ ਐਕਟ ਕਰ ਸਕਦੇ ਆ। ਕੀ ਬਾਤ ਹੈ। ਤੁਹਾਨੂੰ ਪਤਾ ਮਿਊਜ਼ਿਕ ਦੇ ਵਿੱਚ ਬਹੁਤ ਅੱਛੀਆਂ ਤਰਜ਼ਾਂ ਬਣੀਆਂ ਜਿਹੜੀਆਂ ਸ਼ਾਇਰੀ ਨਾਲ ਮੈਚ ਹੀ ਨਹੀਂ ਹੋ ਰਹੀਆਂ। ਹਾਂਜੀ, ਸ਼ਾਇਰੀ ਨਾਲ ਮੈਚ ਨਹੀਂ ਹੁੰਦੀਆਂ। ਯਾਨੀ ਮਦਨ ਮੋਹਨ ਸਾਹਿਬ ਵਾਹਦ ਮਿਊਜ਼ਿਕ ਡਾਇਰੈਕਟਰ ਹੋਏ ਨੇ ਕਿ ਜਿਨ੍ਹਾਂ ਨੇ इन आँखों में न अब मुझको कभी आंसू नजर आए। यानी तुसी एक्ट कर सकते नाल। क्या बात। हुण अगर तरज इदां हुंदी इन आँखों में सारा कुछ ही गया। गल हुंदा ते उन्होंने गल इन आँखों में कुछ नजर इन आँखों में न मुझको अब कभी आंसू नजर आए सदा हंसती रहे आंखें सदा ये होंठ मुस्काए मुझे अपनी सभी आहें सभी दर्दों अलम दे दो। पाकिस्तानियों घबराना नहीं अगर मुझसे मोहब्बत है मुझे सब अपने गम दे दो। वाह 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 है ना। ਇਹ ਵੇਲੇ ਰਹਿੰਦਾ ਇਹਨੂੰ ਕੰਮ ਦੇ ਦੋ। ਜਿੱਦਾਂ ਇਹਨਾਂ ਦੀ ਕੰਪੋਜੀਸ਼ਨ ਆ ਸ਼ਾਇਰੀ ਹੈਗੀ ਆ ਕਿ ਯਾਰ अस्सलाम वालेकुम नाज़रीन। ਉਹ ਦੱਸਿਆ ਨਹੀਂ ਯਾਰ अस्सलाम वालेकुम नाज़रीन ਸੌਰੀ ਬੜੀ ਜਲਦੀ ਯਾਦ ਆਇਆ ਉਸਤਾਦ ਤੁਹਾਨੂੰ। ਬਹੁਤ ਜਲਦੀ ਯਾਦ ਆ ਅਸਲ ਦੇ ਵਿੱਚ ਉਹ ਵਿਚਾਰੇ ਉੱਠ ਜਾਣ ਰਹੇ ਸੀ ਹੁਣ। ਅੱਛਾ ਸੌਰੀ अस्सलाम वालेकुम नाज़रीन प्रोग्राम 'ਚ ਕੁਛ ਆਉਂਦੀ ਜਿੱਦਾਂ ਰਫੀ ਇੱਕ ਗਾਣਾ ਹੈਗਾ ਕਿ मैंने शायद तुम्हें पहले भी कहीं देखा है। ਹਾਂਜੀ ਇਹਦੇ 'ਚ ਹੁਣ ਆ ਗਿਆ ਨਾ ਜਿੱਦਾਂ ਭਰਵੱਟੇ ਚੁੱਕੇ ਯਾਰ ਮੈਂ ਤੈਨੂੰ ਕਦੇ ਦੇਖਿਆ। ਹੁਣ ਤਰਜ਼ ਸੁਣੀ ਉਸ ਮਿਊਜ਼ਿਕ ਡਾਇਰੈਕਟਰ ਨੇ ਕੀ ਬਣਾਈ ਹੈ। ਉਹ ਇਹ ਵੀ ਬਣਾ ਸਕਦਾ ਸੀ मैंने शायद तुम्हें पहले भी कहीं देखा है मैंने लेकिन ਉਹਨੇ ਕੀ ਕੀਤਾ ਜੀ। ਉਹਨਾਂ ਮਿਊਜ਼ਿਕ ਡਾਇਰੈਕਟਰਾਂ ਨੂੰ ਰਾਗਦਾਰੀ ਵੀ ਯਾਦ ਸੀ। ਉਹ ਔਖੀਆਂ ਤਰਜ਼ਾਂ ਬਣਾ ਸਕਦੇ ਸੀ। ਉਹ ਦੇਖਦੇ ਸੀ ਕਿ ਸ਼ਾਇਰੀ ਕੀ ਕਹਿ ਰਹੀ ਹੈ। ਹੁਣ ਰਫੀ ਸਾਹਿਬ ਨੇ ਤੇ सरकार जड़े म्यूजिक डायरेक्टर सी इन्होंने ये तर्ज की बनाई मैंने शायद तुम्हें पहले भी कहीं देखा है। मैंने शायद तुम्हें पहले भी कहीं देखा है। ਪੂਰੀ ਕਿਦਾਂ ਪਾਉਣ ਹੈ ਕਿ ਇੰਜ ਲਫ਼ਜ਼ਾਂ ਦੇ ਨਾਲ ਤਰਜ਼ ਵੜੀ ਕਿ ਨਹੀਂ ਕਿ ਤੁਸੀਂ ਐਕਟ ਕਰ ਸਕਦੇ ਆ। ਹਾਂ ਬਿਲਕੁਲ। ਯਾਨੀ ਤੂੰ ਇੱਕ ਮਿਸਾਲ ਕੋਈ ਤੂੰ ਉਹ ਬੰਦਾ ਜਿਹਨੂੰ ਮੈਂ ਪਹਿਲੇ ਵੀ ਕਿਤੇ ਦੇਖਿਆ ਤੇ ਮੈਂ ਤੈਨੂੰ ਕਹਿ ਰਿਹਾ ਕਿ ਯਾਰ ਮੈਂ ਤੈਨੂੰ ਕਿਤੇ ਦੇਖਿਆ ਹੈ। ਸਮਝ ਆ ਰਹੀ ਗੱਲ। ਬਿਲਕੁਲ ਯਾਨੀ ਤੁਹਾਡੀ ਬੋਡੀ ਲੈਂਗੁਏਜ ਤੇ ਤੁਹਾਡਾ ਵਜ਼ਨ ਨਹੀਂ ਪਏਗਾ ਤੁਸੀਂ ਆਰਾਮ ਨਾਲ ਮੈਂ ਤੈਨੂੰ ਐਕਟ ਕਰਕੇ ਕਹਿ ਸਕਦਾ ਕਿ ਮੈਨੇ ਸ਼ਾਇਦ ਤੁਮੇ ਪਹਿਲੇ ਵੀ ਕਹੀਂ ਦੇਖਾ ਹੈ। क्या बात उस्ताद जी म्यूजिक दी दुनिया में वाह ये थे मदन मोहन साहब। जैसे उनका गाना है जो हमने दास्तां अपनी सुनाई आप क्यों रोए। अब भाई देखें ये क्वेश्चन है मैं आपसे पूछ रहा हूँ एक लड़की अपने लवर से या लवर लड़की से यानी दोनों लवर आपस में एक दूसरे से पूछ रहे हैं कि जो हमने दास्तां अपनी सुनाई आप क्यों रोए। तबाही तो हमारे दिल पे छाई आप क्यों रोए। ठीक है ਹੁਣ ਮੈਂ ਤੈਨੂੰ
ਪੁੱਛਣਾ 3-4 ਤਰੀਕਿਆਂ ਨਾਲ ਤੂੰ ਦੱਸ ਨਹੀਂ ਰਿਹਾ। ਮੈਂ ਤੈਨੂੰ ਪਿਆਰ ਨਾਲ ਵੀ ਪੁੱਛਣਾ ਕਿ ਦੱਸ ਯਾਰ ਤੂੰ ਕਿਉਂ ਰੋ ਰਿਹਾ? ਫਰੀਦ ਸਾਹਿਬ ਕਿਉਂ ਰੋ ਰਹੇ ਹੋ? ਯਾਰ ਤੂੰ ਕਿਉਂ ਰੋ ਰਿਹਾ ਦੱਸ। ਹੁਣ ਇਹ ਤਿੰਨੇ ਐਕਸਪ੍ਰੈਸ਼ਨ ਗਾਣੇ 'ਚ ਵੇਖੀ ਕੈਸੇ ਮਦਨ ਸਾਹਿਬ ਨੇ ਪਾਏ ਨੇ। ਕੀ ਬਾਤ। ਠੀਕ ਹੈ। ਜੋ ਹਮਨੇ ਦਾਸਤਾਂ अपनी सुनाई आप क्यों रोए। ਇਹ ਕਿਉਂ ਦੇ ਵਿੱਚ ਤੇਰਾ ਮੋਢਾ ਵੀ ਇੰਜ ਕਰ ਸਕਦਾ ਆਰਟਿਸਟ, ਇੰਜ ਵੀ ਕਰ ਸਕਦਾ। ਆਪ ਕਿਉਂ ਰੋਏ ਪੁੱਛਣ ਵਾਲਾ ਆ ਗਿਆ ਸੁਰ। ਇਹ ਇੱਕ ਜਾਂ ਦੋ ਮੌਸੀਕਾਰ ਹੋਏ ਨੇ, ਬਲਕਿ ਇੱਕ ਹੀ ਹੋਇਆ ਜਿਹਨੂੰ ਮਦਨ ਮੋਹਨ ਸਾਹਿਬ ਕਹਿੰਦੇ ਨੇ। ਕੀ ਬਾਤ ਹੈ ਉਸਤਾਦ ਜੀ। ਸਾਰਿਆਂ ਨੇ ਤਰਜ਼ ਬਣਾਈ ਹੈ। ਠੀਕ ਹੈ ਨਾ। ਅੱਛਾ ਉਸਤਾਦ ਜੀ ਉਹਨੂੰ ਦੂਸਰੀ ਵਾਰੀ ਕਿੱਦਾਂ ਗਏ ਹੋ? ਅੱਛਾ ਹੁਣ ਤੂੰ ਨਹੀਂ ਦੱਸ ਰਿਹਾ, ਤੈਨੂੰ ਪਰ ਥੋੜਾ ਜਿਹਾ ਹੁਣ ਇਹਦੇ ਨਾਲ ਥੋੜਾ ਜਿਹਾ ਲਾੜ ਚ, ਫਿਰ ਤੈਨੂੰ ਇਹਨੂੰ ਗੁੱਸੇ ਨਾਲ ਵੀ ਪੁੱਛਣਾ ਕਿ ਯਾਰ ਕਿਉਂ ਨਹੀਂ ਦੱਸ ਰਿਹਾ, ਤੂੰ ਕਿਉਂ ਰੋ ਰਿਹਾ? ਠੀਕ ਹੈ। ਜੋ ਹਮਨੇ ਦਾਸਤਾਂ ਆਪਣੀ ਸੁਨਾਈ ਆਪ ਕਿਉਂ ਰੋਏ। ਹੁਣ ਥੋੜਾ ਆਪ ਕਿਉਂ ਰੋਏ। ਅੱਛਾ आप क्यों रोए। समझ आई? ਇਹਨੂੰ ਕਹਿੰਦੇ ਨੇ ਇਸੇ कहते हैं म्यूजिक, इसे कहते हैं प्लेबैक गाना। ਦੁਨੀਆ 'ਚ ਸਭ ਤੋਂ ਔਖਾ ਗਾਣਾ ਪਲੇਬੈਕ ਗਾਣਾ ਹੁੰਦਾ। ਬਿਲਕੁਲ। ਜਿਹਦੇ 'ਚ ਇਹ ਨਹੀਂ ਕਿ ਮੂੰਹ ਚੁੱਕਿਆ ਤਰਜ਼ ਬਣਾ ਕੇ ਤੇ 10 ਬੰਦਿਆਂ ਕੇ ਵਜਾਤੀ, ਉਹਦੇ ਪਿੱਛੇ 70 ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਹੀਰੋ ਕਿਹੜਾ ਵਾ, ਲੋਕੇਸ਼ਨ ਕੀ ਆ, ਸਿਚੁਏਸ਼ਨ ਕੀ ਆ, ਇਹਨਾਂ ਦਾ ਆਪਸ 'ਚ ਰਿਸ਼ਤਾ ਕੀ ਆ, ਪਿੱਛੋਂ ਸਕ੍ਰਿਪਟ ਕੀ ਆ ਰਿਹਾ। ਬਿਲਕੁਲ ਐਸਾ ਹੀ। ਉਹ ਸਾਰਾ ਮੱਦੇ ਨਜ਼ਰ ਰੱਖ ਕੇ ਮਿਊਜ਼ਿਕ ਡਾਇਰੈਕਟਰ ਨੇ, ਸ਼ਾਇਰ ਨੇ ਲਿਖਣਾ, ਮਿਊਜ਼ਿਕ ਡਾਇਰੈਕਟਰ ਨੇ ਤਰਜ਼ ਬਣਾਉਣੀ, ਸਿੰਗਰ ਨੇ ਉੱਦਾਂ ਗਾਉਣਾ ਤੇ ਐਕਟਰ ਨੇ ਉੱਥੇ ਐਕਟ ਕਰਨਾ। ਫਿਰ ਇੱਕ ਫਿਲਮ ਦਾ 3.5 ਮਿੰਟ ਦਾ ਗਾਣਾ ਬਣਦਾ। ਓਹੋ ਉਸਤਾਦ ਜੀ ਸਮਝ ਆ ਰਹੀ ਹੈ? ਸਾਰੇ 3.5 ਮਿੰਟ ਦੇ ਪਿੱਛੇ ਉਸਤਾਦ ਜੀ ਕਿੰਨੀ ਮਿਹਨਤ ਹੁੰਦੀ ਹੈ। ਤੇ ਗਾਣਾ ਵੀ ਕਿਹੜਾ ਬਣਦਾ। ਫਿਰ ਜਿਹੜੇ ਭਲੇ ਵਕਤਾਂ ਦੇ ਸਿੰਗਰ ਸੀ ਨਾ ਉਸਤਾਦ ਜੀ, ਮੰਨਾ ਡੇ ਸਾਹਿਬ, ਸ਼ਲੋਕ ਜਲੋਟਾ ਸਾਹਿਬ, ਇਹਨਾਂ ਦਾ ਇੱਕ ਆਪਣੇ ਨਾਮ ਹੋਇਆ। ਮੰਨਾ ਡੇ ਮਤਲਬ ਪੀਸਾ। ਇੱਧਰ ਸੁਣ ਗਾਣਾ ਹੈਗਾ ਇਹ ਜੋ ਚਿਲਮਨ ਹੈ। ਇਹ ਜੋ ਚਿਲਮਨ ਹੈ। ਸਮਝ ਆ ਗਈ? ਇਹ ਜੋ ਐ ਨਹੀਂ ਸੀ ਬਣਨਾ। ਇਹ ਜੋ ਚਿਲਮਨ, ਇਹ ਆਂਦਾ ਨਹੀਂ। ਇਹ ਜੋ ਚਿਲਮਨ, ਇਹਨੂੰ ਕਹਿੰਦੇ ਐਕਟ। ਵਾਹ ਆਰਟਿਸਟ ਨੂੰ ਕਿੰਨਾ ਸੌਖਾ ਹੋ ਜਾਂਦਾ, ਉਹਨੇ ਇੰਜ ਕਰਨਾ ਬਸ। ਵਾਹ ਠੀਕ ਹੈ। ਵਾਹ ਅੱਛਾ ਹੁਣ ਦੇਖ। ਇਹ ਜੋ ਚਿਲਮਨ ਹੈ, ਇਹ ਜੋ ਚਿਲਮਨ ਹੈ, दुश्मन है हमारा, कितनी शर्मीली हो, कितनी शर्मीली दुल्हन है हमारा। ਉਸਤਾਦ ਜੀ ਜੇ ਹੀ ਪਠਾਣੇ ਖਾਨ ਸਾਹਿਬ ਕਹਿੰਦੇ ਤਾਂ ਫਿਰ ਕੀ ਮਜ਼ਾ ਆਉਣਾ ਸੀ। ਮੇਰੀ ਚਿਲਵਨ ਵੇ ਤੋ ਮੇਰੀ ਇਦਾਂ ਕਹਿਣਾ ਸੀ। इसलिए मैं मदन मोहन साहब का भक्त हूँ। वाह कि मदन मोहन साहब ने इस चीज का बहुत ख्याल रखा है। बहुत खूब। ਅੱਛਾ ਉਸਤਾਦ ਜੀ ਯਾਨੀ ਜਿਹੜੀ ਸਿਚੁਏਸ਼ਨ ਆ ਉਹਨੂੰ ਵੀ, ਮੂਡ ਨੂੰ ਵੀ ਮੱਦੇ ਨਜ਼ਰ ਰੱਖਣਾ। ਸਰ ਅਗਰ 100 뮤직 ਡਾਇਰੈਕਟਰ ਹੋਏ ਨਾ ਪਾਕਿਸਤਾਨ ਇੰਡੀਆ ਤੇ ਤਿੰਨਾਂ 1-2 ਨੇ ਇਸ ਚੀਜ਼ ਦਾ ਖਿਆਲ ਰੱਖਿਆ, ਬਾਕੀ ਸਾਰਿਆਂ ਨੇ ਤਰਜ਼ਾਂ ਹੀ ਬਣਾਈਆਂ ਨੇ। ਨਹੀਂ ਉਸਤਾਦ ਜੀ ਅੱਛਾ ਮਿਊਜ਼ਿਕ ਪਾਕਿਸਤਾਨ ਚ ਵੀ ਅੱਛੀ ਸੁਰ ਲੈ ਬਹੁਤ ਅੱਛਾ। ਯਾਰ ਮੈਂ ਮਿਊਜ਼ਿਕ ਨੂੰ ਨਹੀਂ ਕੁਝ ਕਹਿ ਰਿਹਾ, ਪਾਕਿਸਤਾਨੀ ਜਾਂ ਇੰਡੀਆ ਦੇ ਨੂੰ ਮੈਂ ਮਿਊਜ਼ਿਕ ਨੂੰ ਨਹੀਂ ਕਹਿ ਰਿਹਾ, ਨਾ ਮੈਂ ਬੁਰਾਈ ਕਰ ਰਿਹਾ। ਇਹ ਵਿੱਚ ਚੀਜ਼ ਹੀ ਹੋਰ ਆ। ਇਹਦਾ ਨਾ ਮਿਊਜ਼ਿਕ ਨਾਲ ਤਅੱਲਕ ਆ, ਨਾ ਇਹਦਾ ਰਾਗਦਾਰੀ ਨਾਲ ਤਅੱਲਕ ਆ, ਨਾ ਇਹਦਾ ਸ਼ਾਇਰੀ ਨਾਲ ਤਅੱਲਕ ਆ। ਇਹਦਾ ਬਹੁਤ ਡੀਪਲੀ ਜਾ ਕੇ ਫੀਲ ਨਾਲ ਤਅੱਲਕ ਆ ਕਿ ਤੂੰ ਲਫ਼ਜ਼ ਨੂੰ ਕਿਸ ਤਰ੍ਹਾਂ ਕਹਿਣਾ। ਬਸ ਇਹਦਾ ਤਰਜ਼ ਨਾਲ ਨਹੀਂ ਤਅੱਲਕ। ਹਾਂ ਤਰਜ਼ ਨਾਲ ਇਹਦਾ ਤਅੱਲਕ ਆ। ਤਰਜ਼ ਬਣਾਉਣ ਵਾਲੇ ਨੂੰ ਪਤਾ ਲੱਗਣਾ ਚਾਹੀਦਾ ਕਿ ਮੈਨੂੰ 150 ਰਾਗ ਯਾਦ ਆ, ਮੈਨੂੰ ਦੁਨੀਆ 'ਚ ਮੈਂ ਕਲਾਸੀਕਲ ਵੀ ਬਣਾ ਸਕਦਾ ਤਰਜ਼। ਲੇਕਿਨ ਇਹ ਸ਼ਾਇਰੀ ਇਹ ਕਹਿ ਰਹੀ ਹੈ ਕਿ ਇੱਕ ਤੂੰ ਨਾ ਮਿਲਾ ਸਾਰੀ ਦੁਨੀਆ ਮਿਲੇ ਵੀ। ਵਾਹ ਵਾਹ ਉਸਤਾਦ ਜੀ। ਲੇਕਿਨ ਇਹਦੇ 'ਚ ਮੈਂ ਹੁਣ ਇਦਾਂ ਕਰਨਾ ਵਾ। ਹੁਣ ਉਸਤਾਦ ਜੀ ਦੇਖੋ ਅਤਾਉਲਾ ਇਸਾ ਖੇਲੀ ਸਾਹਿਬ ਮਸਲਾ ਇੰਨੇ ਵਰਲਡ ਫੇਮਸ ਸਿੰਗਰ ਹੋਇਆ, ਟਰੱਕਾਂ ਦੇ ਪਿੱਛੇ ਤਸਵੀਰ, ਉਹਨਾਂ ਦੀ ਬੱਸਾਂ ਦੇ ਪਿੱਛੇ ਤਸਵੀਰ। ਉਹ ਤਾਂ ਹੋਰ ਗੱਲ, ਲੇਕਿਨ ਇਹ ਬੜੀ ਹੋਰ ਗੱਲ ਆ। ਹੋਰ ਗੱਲ ਹੈ, ਇਹ ਤੁਹਾਡੇ ਘਰਾਣੇ ਤੋਂ ਬਾਹਰ ਦੀ ਗੱਲ ਆ। ਇਹ ਛੱਡ ਦੇ। ਮੈਂ ਕਿਹਾ ਉਸਤਾਦ ਜੀ ਉਸ ਦੌਰ ਦੇ ਤਾਂ ਫਿਰ ਸਭ ਤੋਂ ਮਹਿੰਗੇ ਹੋਣੇ ਨੇ ਮੌਸੀਕਾਰ ਵੀ ਤੇ ਮਦਨ ਮੋਹਨ ਸਾਹਿਬ, ਰਫੀ ਸਾਹਿਬ ਵੀ। ਮਦਨ ਮੋਹਨ ਸਾਹਿਬ ਕਿਹੜੇ ਮਿਊਜ਼ਿਕ ਡਾਇਰੈਕਟਰ ਨੇ ਅੱਜ ਮੈਂ ਦੁਨੀਆ ਨੂੰ ਦੱਸਦਾ, ਪਤਾ ਨਹੀਂ ਹੋਣਾ ਲੋਕਾਂ ਨੂੰ। ਜੀ ਮਦਨ ਮੋਹਨ ਸਾਹਿਬ ਉਹ ਮਿਊਜ਼ਿਕ ਡਾਇਰੈਕਟਰ ਨੇ। ਨੌਸ਼ਾਦ ਸਾਹਿਬ ਮਿਊਜ਼ਿਕ ਡਾਇਰੈਕਟਰ, ਨੌਸ਼ਾਦ ਸਾਹਿਬ ਜਿਨ੍ਹਾਂ ਨੂੰ ਖਿਤਾਬ ਮਿਲਿਆ ਮੌਸੀਕਾਰੇ ਆਜ਼ਮ ਦਾ। ਵਾਹ। ਯਾਨੀ ਕਿ ਸਭ ਤੋਂ ਵੱਡਾ ਮੌਸੀਕਾਰੇ ਆਜ਼ਮ।
ਨੌਸ਼ਾਦ ਸਾਹਿਬ ਜਿਨ੍ਹਾਂ ਦੀ ਅਖਤਰ ਹੁਸੈਨ ਅੱਖੀਆਂ ਇਜਾਜ਼ ਕੈਸਰ ਸਾਹਿਬ ਦੇ ਉਸਤਾਦ ਉਹਨਾਂ ਦੇ ਮਾਸਟਰ ਅਬਦੁੱਲਾ ਸਾਹਿਬ ਦੇ ਭਾਈ ਅਖਤਰ ਹੁਸੈਨ ਅੱਖੀਆਂ ਸਾਹਿਬ ਜਿਨ੍ਹਾਂ ਨੇ ਇੰਡੀਆ ਜਾ ਕੇ ਨੌਸ਼ਾਦ ਸਾਹਿਬ ਦੀ ਸ਼ਾਗਿਰਦੀ ਕੀਤੀ। ਔਰ ਨੌਸ਼ਾਦ ਸਾਹਿਬ ਨੇ ਕਿਹਾ ਸਰ ਆਪ ਖੁਦ ਇਤਨੇ ਬੜੇ ਆਪ ਤਾਂ ਉਹਨਾਂ ਨੇ ਕਿਹਾ ਨਹੀਂ ਜੀ ਇਹ ਕੋਈ ਹੋਰ ਗੱਲ ਆ, ਮੈਂ ਤੁਹਾਡਾ ਸ਼ਾਗਿਰਦ ਹੋਣਾ ਹੈ। ਕਿਆ ਬਾਤ। ਜਿਨ੍ਹਾਂ ਦੀਆਂ ਨੌਸ਼ਾਦ ਸਾਹਿਬ ਦੀ ਕੰਪੋਜੀਸ਼ਨ ਸੁਹਾਨੀ ਰਾਤ ढल चुकी ना जाने तुम कब आओगे, ये नौशाद साहब है। क्या बात है। दुनिया के रखवाले सुन दर्द तू गंगा की मौज में जमुना का धारा। नौशाद साहब साजी सब तो बड़ा एक शहनशाह ने बना के, शहनशाह ने बनवा के हंसी ताजमहल। राग ललित ठीक है जी। ਇਹ ਨੌਸ਼ਾਦ ਸਾਹਿਬ ਮਦਨ ਸਾਹਿਬ ਬਹੁਤ ਜੂਨੀਅਰ ਨੇ ਨੌਸ਼ਾਦ ਸਾਹਿਬ ਤੋਂ। ਮਦਨ ਸਾਹਿਬ ਨੇ ਇੱਕ ਕੰਪੋਜੀਸ਼ਨ ਬਣਾਈ ਜਿਹਦਾ ਸਾਡਾ ਪਾਕਿਸਤਾਨ 'ਚ ਉਹਦੇ ਤੇ ਦਰੂਦ ਵੀ ਉਸੇ ਤਰ੍ਹਾਂ 'ਚ ਪੜਿਆ ਜਾਂਦਾ। ਉਹ ਕਿਹੜਾ ਸਾਜ ਜੀ? है इसी में प्यार की आबरू, हाँ जी हाँ जी, वो जफा करे मैं वफा करूं। जो शौकीन लोग हैं ना वो ये गाना जरूर सुनिएगा यूट्यूब से। ਇਹ ਜਦੋਂ ਕੰਪੋਜੀਸ਼ਨ ਨੌਸ਼ਾਦ ਸਾਹਿਬ ਨੇ ਸੁਣੀ ਤੇ ਔਰ ਉਹ ਲੋਕ ਮੁਨਸਫ ਦੇਖੋ ਇਹ ਚੀਜ਼ਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਕਿ ਜ਼ਰੂਰੀ ਨਹੀਂ ਕਿ ਮੈਂ ਆਪਣੇ ਆਪ ਨੂੰ ਫਾਈਨਲ ਸਮਝੀ ਜਾਵਾਂ। ਕੋਈ ਵੀ ਕਿਤੇ ਵੀ ਕੋਈ ਬਹੁਤ ਅੱਲਾ ਕਿਸੇ ਨੂੰ ਦਿੱਤਾ ਹੋ ਸਕਦਾ ਮੇਰੇ ਤੋਂ ਬਹੁਤ ਜ਼ਿਆਦਾ। ਨੌਸ਼ਾਦ ਸਾਹਿਬ ਨੂੰ ਖਿਤਾਬ ਮਿਲ ਗਿਆ ਮਿਊਜ਼ਿਕ ਡਾਇਰੈਕਟਰ ਮੌਸੀਕਾਰ ਆਜ਼ਮ ਦਾ, ਲੇਕਿਨ ਮਦਨ ਸਾਹਿਬ ਨੇ ਜਦੋਂ ਇਹ ਕੰਪੋਜੀਸ਼ਨ ਬਣਾਈ ਤੇ ਸਰ ਨੌਸ਼ਾਦ ਸਾਹਿਬ ਮਦਨ ਸਾਹਿਬ ਦੇ ਘਰ ਗਏ ਨੇ ਤੇ ਕਹਿੰਦੇ ਨੇ मदन तुम्हारी इस गजल पे मेरा पूरा काम कुर्बान। नौशाद साहब कह रहे ने कि आपकी इस गजल पे मेरा पूरा काम कुर्बान। 3.5 मिनट की इस गजल में। सुभान अल्लाह। ऐसी में प्यार की आबरू तो मैंने सुनी, वो गजल इतनी पसंद आई, मैं मदन साहब के घर गया, मैंने कहा भाई तुम्हारी इस गज़ल पे मेरा सारा काम कुर्बान। अरे नौशाद साहब क्या मैं आपसे बड़ा जूनियर है? अरे मैंने कहा इसमें जूनियर सीनियर की बात नहीं होती, अच्छी चीज़ है, तुमने बड़ी अच्छी चीज़ ये बनाई। और ये नहीं कि मैंने कहा तुमने सुना दीवारों ने, मैं किसी मजमे में कहूँगा, तो मैंने एक प्रेस कॉन्फ्रेंस में भी इस चीज़ को दोहराया था। वो समझ आ रही है। लेकिन उस्ताद जी हर सिंगर अपनी जगह पे, लेकिन जो अल्लाह दे ता लूने वाले सी ना होए अल्लाह जता ही करदा वे बहुत बड़ा आदमी, बहुत मंसूर बलंगी साहब सी। ओहो मंसूर बलंगी साहब अल्लाह ता लूने वाला सब मैं गलती हुई है। क्या बात उस्ताद जी ਜਿਹੜਾ ਗਾਣਾ ਗਾਉਂਦੇ ਸੀ ਰਫੀ ਸਾਹਿਬ ਕਹਿੰਦੇ ਬੜੀ ਯਾਨੀ ਕਿ ਪੇਮੈਂਟ ਇਹਨਾਂ ਦੀ ਹੁੰਦੀ ਸੀ ਜ਼ਿਆਦਾ। ਰਫੀ ਸਾਹਿਬ ਦਾ ਤਾਂ ਖੈਰ ਨਿਜ਼ਾਮ ਹੀ ਨਹੀਂ, ਉਹ ਦਰਵੇਸ਼ ਆਦਮੀ ਸੀਗੇ, ਉਹ ਪੇਮੈਂਟ ਲੈਂਦੇ। ਰਫੀ ਸਾਹਿਬ ਦੀ ਇੱਕ ਸਾਰੇ ਅਕਸਰ ਲੋਕਾਂ ਨੇ ਸੁਣੀ ਹੋਏਗੀ ਗੱਲ ਕਿ ਰਫੀ ਸਾਹਿਬ ਦੇ ਨਾਲ ਮੇਰੀ ਮੁਹੱਬਤ ਦੇ ਬਹੁਤ ਸਾਰੇ ਵਜੂਹਾਤ ਨੇ ਗਾਣੇ ਤੋਂ ਇਲਾਵਾ ਵੀ। ਐਜ਼ ਏ ਨੇਚਰ ਐਜ਼ ਏ ਇਨਸਾਨ ਉਹ ਕਿਦਾਂ ਦੇ ਸੀ ਕਿ ਮੇਰੀ ਉਹਨਾਂ ਦੇ ਭਾਈ ਸਦੀਕ ਸਾਹਿਬ ਦੇ ਨਾਲ ਮੁਲਾਕਾਤ ਹੋਈ। ਕੀ ਬਾਤ ਉਸਤਾਦ। ਲਾਹੌਰ ਤੇ ਉਹਨਾਂ ਨੇ ਨਾ ਮੈਂ ਕਿਹਾ ਜੀ ਕੋਈ ਰਫੀ ਸਾਹਿਬ ਦਾ ਵਾਕਿਆ ਸੁਣਾਓ। ਉਹਨਾਂ ਦੀ ਵੀ ਡੈਥ ਹੋ ਗਈ ਪਿੱਛੇ 4-5 ਮਹੀਨੇ ਹੋਏ ਸਦੀਕ ਸਾਹਿਬ ਦੀ। ਕਹਿੰਦੇ ਯਾਰ ਮੈਂ ਨਾ ਮਧੂਬਾਲਾ ਤੇ ਨਾ ਰਹਿ ਗਿਆ, ਚੰਗੀ ਲੱਗਣ ਲੱਗ ਪਈ। ਇਹ 'ਚ ਕਿਹੜੀ ਗੱਲ ਆ? ਯਾਨੀ ਸ਼ਰਮੋ-ਯਾਦ ਦੇ ਨਾਲ ਅੱਛੀ ਲੱਗਣ ਲੱਗ ਪਈ। ਕੋਈ ਹੋਛੀ ਹਰਕਤ ਨਹੀਂ ਵੀ ਐਵੇਂ ਹੁਣ ਸ਼ੁਰੂ ਹੋ ਗਏ ਮਿਸ ਕਾਲਾਂ ਮਾਰਨੀਆਂ ਸ਼ੁਰੂ ਕਰਤੀਆਂ ਐਵੇਂ ਯਾਰ ਇਹ ਨਹੀਂ। ਤੇ ਕਹਿੰਦੇ ਜਦੋਂ ਵੀ ਮੈਂ ਰਫੀ ਸਾਹਿਬ ਦੇ ਨਾਲ ਮਿਲਣਾ ਤੇ ਰਫੀ ਸਾਹਿਬ ਨੂੰ ਖੁੜਕੀ ਕਿ ਇਹ ਕਰੈਕਟਰ ਨਾ ਚਮਕਾ ਹੈ। ਤੇ ਕਹਿੰਦੇ ਮੇਰੇ ਨਾਲ ਉਹਨਾਂ ਨੇ ਗੱਲ ਨਹੀਂ ਕੀਤੀ ਤੇ ਮੈਂ 3 ਸਾਲ ਛੋਟਾ ਸੀ ਰਫੀ ਸਾਹਿਬ ਤੋਂ। ਤੇ ਕਹਿੰਦੇ ਨਾ ਇੱਕ ਜਗ੍ਹਾ ਤੇ ਨਾ ਖਿਲੌਣਾ ਜਾਣ ਕਰ ਤੁਮ ਤੋਂ ਮੇਰਾ ਦਿਲ ਤੋੜ ਜਾਤੇ ਹੋ। ਤੇ ਉਸ ਗਾਣੇ ਤੋਂ ਬਾਅਦ ਜਾਂ ਸ਼ਾਇਦ ਕੋਈ ਹੋਰ ਗਾਣਾ ਸੀ ਨੇ ਮਧੂਬਾਲਾ ਜੀ ਨੇ ਨਾ ਆਪਣੇ ਘਰ ਇੱਕ ਸਰਮਨੀ ਰੱਖੀ ਛੋਟੀ ਜੀ ਨਾ ਇੱਕ ਮਤਲਬ ਇਸ ਗਾਣੇ ਦੀ ਦਾਵਤ ਬਹੁਤ ਅੱਛਾ ਸੀ, ਬਹੁਤ ਹਿੱਟ ਹੋਇਆ, ਅਵਾਰਡ ਵੀ ਮਿਲਿਆ ਉੱਥੇ। ਤੇ ਕਹਿੰਦੇ ਇੰਜ ਰੈੱਡ ਕਾਰਪੇਟ ਦੇ ਉੱਪਰ ਮੈਂ ਤੇ ਰਫੀ ਸਾਹਿਬ ਜਾ ਰਹੇ ਤੇ ਸਾਹਮਣੇ ਰਿਸੈਪਸ਼ਨ ਤੇ ਮੇਜ਼ਬਾਨੀ ਲਈ ਮਧੂਬਾਲਾ ਸਾਹਿਬਾ ਖੜੇ ਨੇ। ਤੇ ਕਹਿੰਦੇ ਮੈਂ ਨਾ ਬੜਾ ਰਾਜ਼ੀ ਕਿ ਉਹ ਹੈ ਦੀਦਾਰੇ ਯਾਰ। ਤੇ ਖੈਰ ਕਹਿੰਦੇ ਹੁਣ ਰਫੀ ਸਾਹਿਬ ਨੇ ਵੀ ਆਪਣਾ ਹਿਸਾਬ ਲਾਇਆ ਸੀ। ਕਹਿੰਦੇ ਅਸੀਂ ਜਾ ਖੜੇ ਹੋਏ ਆ ਤੇ ਰਫੀ ਸਾਹਿਬ ਕਹਿੰਦੇ ਅਸਲਾਮ ਅਲੈਕੁਮ। ਤੇ ਕਹਿੰਦੇ ਮੈਂ ਵੀ ਕਿਹਾ ਅਸਲਾਮ ਅਲੈਕੁਮ। ਤੇ ਰਫੀ ਸਾਹਿਬ ਕਹਿੰਦੇ ਨਹੀਂ ਬਾਜੀ ਸੇ ਹਾਥ ਮਿਲਾਓ। ਕਹਿੰਦੇ ਉਹਨੇ ਵੀ ਕਿਹਾ ਕਿ ਅਸਲਾਮ ਅਲੈਕੁਮ। ਤੇ ਕਹਿੰਦੇ ਮੈਂ ਵੀ ਕਹਿ ਲਓ। ਕਹਿੰਦੇ ਉਹਨਾਂ ਨੇ ਇੰਨੀ ਗੱਲ ਕਹੀ ਆ ਮੇਰਾ ਸਾਰਾ ਕੁਝ ਸਿਸਟਮ ਖਰਾਬ ਹੋ ਗਿਆ, ਮਤਲਬ ਠੀਕ ਹੋ ਗਿਆ, ਸ਼ੁਕਰ ਅਲਹਮਦੁਲਿਲਾ ਮੈਂ ਬਾਜੀ ਜ਼ਿੰਦਗੀ ਬਣਾ ਦਿੱਤੀ। ਉਸ ਤੋਂ ਬਾਅਦ ਕਹਿੰਦੇ ਬਾਜੀ ਸੀ ਮੇਰੀ ਜ਼ਿੰਮੇਵਾਰੀ ਪਵਾ ਲਈ। ਯਾਨੀ ਉਹ ਇਸ ਤਰ੍ਹਾਂ ਦੇ ਇਨਸਾਨ ਸੀ। ਫਿਰ ਜਦੋਂ ਇੱਕ ਉਹ ਨਹਿਰੂ ਸੀ, ਪੰਡਤ ਨਹਿਰੂ ਸਾਹਿਬ ਸੀ ਜਾਂ ਕੋਈ ਇਸ ਤਰ੍ਹਾਂ ਦਾ ਸੀ, ਜਦੋਂ ਭਜਨ ਗਾਇਆ ਰਫੀ ਸਾਹਿਬ ਨੇ ਉੱਥੇ ਇੱਕ ਬਹੁਤ ਵੱਡੀ ਮਤਲਬ ਮਜਮੇ 'ਚ
ਤੇ ਉਦੋਂ ਆਲ ਇੰਡੀਆ ਰੇਡੀਓ ਦੇ ਉੱਪਰ ਮੁਹੰਮਦ ਰਫੀ ਨਹੀਂ ਸੀ ਕਿਹਾ ਜਾਂਦਾ, ਰਫੀ ਕਿਹਾ ਜਾਂਦਾ ਸੀ। आइए सुनते हैं रफ़ी और लता की आवाज़ में, ठीक है। फिल्म फलानी का गाना, दो सितारों का है मिलन आज की रात, एक मिसाल है। रफ़ी साहब का पूरा नाम सी मुहम्मद रफ़ी। रफ़ी साहब में टेंशन सी कि यार मैं किद्दां की करा के मेरा नाम लिया करन। अच्छा दिल च गल सी, मुहब्बत सी सरकार दी। उत्थे वो जनाब वो एक माहौल ऐसा कुदरत ने बनाया कि उन्होंने भजन सुनाया। तो वो जेडे सी ना पंडित नेहरू सी या जेडे भी वो एक पॉलिटिशियन बड़े बड़े, उन्होंने क्या बड़े खुश है। उन्होंने क्या रफ़ी मांगो क्या मांगते हो, आज जो मांगोगे मिलेगा। तो रफ़ी साहब ने कहा मेरे पास अल्लाह का दिया सब कुछ है। कहते नहीं, जो मांगो आज तुम्हारी हर बात पूरी होगी, मांगो क्या मांगते हो। तो रफ़ी साहब ने कहा जी एक छोटी सी विनती है कि ऑल इंडिया रेडियो पे या कहीं भी मेरा नाम पूरा नहीं लिखते या लेते बोलते, रफ़ी कहते हैं, आप सिर्फ ये कह दें कि ऑल इंडिया रेडियो और जहाँ भी मेरा नाम लिखा जाए मेरा पूरा नाम लिखा जाए, पहले मोहम्मद लिखा जाए बाद में रफ़ी लिखा जाए। क्या बात, सुभान अल्लाह, वाह सुभान अल्लाह यार। तो उन्होंने फिर ऐलान किया कि आज के बाद क़यामत तक ऑल इंडिया रेडियो पे जब भी इस शख्स का नाम लिया जाएगा मोहम्मद रफ़ी लिया जाएगा। आज भी तुसी रेडियो ला लो, दूरदर्शन जिहड़ा मर्जी रेडियो ला लो, उत्थे आएगा आइए सुनते हैं एक बहुत सुंदर गीत मोहम्मद रफ़ी और लता मंगेशकर की आवाज़ में, जो वादा किया वो निभाना पड़ेगा। क्या बात, क्या बात। मोहम्मद कुण की मंगया उस बंदे ने, समझ आ रही गल दी। तो मतलब ते इस वजह इस तरह दी बहुत सारियां वजूहात ने। महेंद्र कपूर साहब रफ़ी साहब दे शागिर्द सी। तुसी शायद बोर हो रहे होवोगे, लेकिन क्योंकि असी एक मैं तुहानूं अक्सर कहना ना कि जो भी गल्लां करनियां तुहाडे नाल करनियां ने, जरूरी नहीं हुंदा कि ठीक है ना। अच्छा महेंद्र कपूर साहब एक सिंगर सी, उन्हां दे गाने तुम अगर साथ देने का वादा करो, फिर महेंद्र कपूर चलो एक बार फिर से अजनबी बन जाए हम दोनों। ये महेंद्र कपूर साहब और रफ़ी साहब के बाद ये एक ही शागिर्द थे जिन्होंने लड़ के भी मैं मैनू मार दो या तो या शागिर्द कर लो, शागिर्द हो गए। वो कहते एक कॉम्पटिशन सी मेरा, मैनू रफ़ी साहब ने कहा कि अगर तुम ये कॉम्पिटिशन विन करोगे तो मैं कोलकाते शो है तुम्हें साथ लेके जाऊंगा। कहते मैं वो कॉम्पिटिशन विन कर लिया। अब हम कोलकाते चले गए। हुण इहदे च एक होर बड़ी सबक अमेज गल आ उस्तादी शागिर्दी दी, वो भी जरा तुसीं देखना कि शागिर्द ने तो कहते मैं वो चला गया, कोलकाते चले गए। अब जिस होटल में हम ठहरे हैं वहाँ पे कोई लेने नहीं आ रहा, मतलब लेट हो गए हैं। तो मैं तो चुप, मैं तो नहीं पूछ सकता कि उस्ताद जी आए नहीं लेने या रफ़ी साहब कोई आया नहीं, मैं चुप। इस पॉइंट ਨੂੰ गौर करना, अज ਦਾ शागिर्द ਹੁੰਦਾ ना उस्ताद जी ਤੁਸੀਂ ਆਪਣੀਆਂ ਮਰਜ਼ੀਆਂ ਕਰਨੀਆਂ, ਤੁਸੀਂ ਆਪ ਉਹਨਾਂ ਨੂੰ ਭੂਏ ਚੜਾਇਆ, ਤੁਸੀਂ ਨੰਬਰ ਮੈਨੂੰ ਦਿਓ ਵੇਖੋ ਦੀ ਆਉਂਦਾ ਕਿ ਨਹੀਂ ਲੈਣ, ਇੱਥੇ ਅਸੀਂ ਜ਼ਲੀਲ ਹੋਣ ਬੁਲਾ ਲੈ ਉਸਤਾਦ ਜੀ, ਤੁਸੀਂ ਭੋਲੇ ਬਾਦਸ਼ਾਹ ਜੇ, ਤੁਹਾਨੂੰ ਉਹਨੇ ਕਿਹਾ ਪ੍ਰੋਗਰਾਮ ਤੇ ਆ ਜਾ, ਤੁਸੀਂ ਕਲਕੱਤੇ ਆ ਗਏ, ਅੱਗੋਂ ਭਾਵੇਂ ਕੋਈ ਜ਼ਲੀਲ ਪੈਸੇ ਵੀ ਦੇਣ ਨਾ ਦੇਣ, ਉੱਤੋਂ ਮੈਨੂੰ ਵੀ ਨਾਲ ਤੁਸੀਂ ਜ਼ਲੀਲ ਕਰਾਈ ਜਾ ਰਹੇ ਹੋ। ਠੰਡ ਕਿੰਨੀ ਪੈ ਇਹ ਅੱਜ ਦੇ ਉਸਤਾਦ ਸ਼ਾਗਿਰਦ, ਠੀਕ ਹੈ ਨਾ। ਉਹ ਕਹਿੰਦੇ ਆਹੋ ਇਹ ਅੱਜ ਦੇ ਉਸਤਾਦ ਸ਼ਾਗਿਰਦ, ਅੱਜ ਦੇ ਨਾ ਕਹੋ ਅੱਜ ਦਾ ਅੱਜ ਦੀ ਅਕਸਰੀਅਤ ਉਸਤਾਦ ਸ਼ਾਗਿਰਦਾਂ ਦੀ ਕਿ ਉਸਤਾਦ ਨੂੰ ਉਸਤਾਦ ਘਟੀ ਜਾ ਰਿਹਾ ਅੱਗੋਂ। ਪੁੱਤ ਯਾਰ ਕੋਈ ਗੱਲ ਨਹੀਂ, ਉਹਨੇ ਕਹੋ ਨਹੀਂ ਪੁੱਤ ਕਾਹਦਾ ਉਸਤਾਦ ਜੀ, ਤੁਸੀਂ ਉਹਦੇ ਮਗਰ ਲੱਗੇ, ਤੁਸੀਂ ਦੀਮੇ ਦੇ, ਉਹਨੇ ਤੁਹਾਨੂੰ ਪ੍ਰੋਗਰਾਮ ਦਿੱਤਾ, ਤੁਸੀਂ ਮੈਨੂੰ ਨੰਬਰ ਦਿਓ ਉਹਦਾ, ਮੈਨੂੰ ਤੇ ਨੰਬਰ ਦਿਓ, ਮੇਰੇ ਤੇ ਤੁਸੀਂ ਯਕੀਨ ਹੀ ਨਹੀਂ ਕਦੀ ਕੀਤਾ। ਉੱਥੇ ਉਹਨੇ ਆਪਣਾ ਸਿਆਪਾ ਪਾ ਲੈਣਾ ਤੇ ਉਸਤਾਦ ਨੇ ਘਟ ਜਾਣਾ ਵੀ ਲਾ, ਇੱਕ ਤੇ ਅੱਗੇ ਨਹੀਂ ਆ ਰਹੇ ਬੰਦੇ, ਦੂਜਾ ਇਹ ਹੁਣ ਸ਼ੁਰੂ ਹੋ ਗਿਆ। ਲੇਕਿਨ ਉਹ ਕੀ ਕਹਿ ਰਹੇ ਨੇ, ਕਹਿੰਦੇ मैं क्यों पूछूं, मैं डर के मैं चुप के मैं रफ़ी साहब से क्यों पूछूं, कोई आए नहीं। तो कहते हम टहलते टैरिफ पे चले गए। रफ़ी साहब मुसलमान है, महेंद्र कपूर हिंदू है, नाम से पता चलता है, लेकिन है पंजाब दे सी दोवें, महेंद्र कपूर साहब भी पंजाब दे सी। अच्छा कहते टैरिफ पे ना रफ़ी साहब तारे देख रहे हैं, बहुत ज़्यादा तारे हैं, और कह रहे हैं यार देख रहे हो तारे। कहते मैं कहा जी। कहते हाँ ये ना मैं तुम्हें एक बात बताता हूँ, तुम्हारा ये जो उस्ताद है ना इसको कुछ नहीं आता, कुछ भी नहीं आता इसको, ये पता नहीं क्या उसकी कोई करम नवाजी है। तो चलो यहीं पे सजदा करते हैं। और रफ़ी साहब कह रहे हैं महेंद्र कपूर साहब ਨੂੰ, महेंद्र कपूर साहब कहते कि ਅਸੀਂ ਦੋਨੇ उस टैरस ਤੇ ਅਸੀਂ सजदा ਉੱਥੇ ही ज़मीन ਤੇ ही, रफ़ी साहब सजदा करन लग पे, मैं भी कहते साथ। तो उन्होंने कहा तू जीतेगा
तो तेरा इनाम ये होगा, मेरा शो है कलकत्ता में, तो तू कलकत्ता तेरे को लेकर चलूँगा। तो मैं जीत गया लकीली। पूजा जी वहाँ हम लोग ठहरे ग्रैंड होटल में, रात के 12 बज गए, कोई आया ही नहीं लेने के लिए। मैं तो चुप कि भी कोई आया नहीं लेने के लिए, मैं अब क्यों पूछूं। तो उन्होंने कहा चल बाहर टेरेस पे टहलते हैं। कहने लगे देख ये चांद सितारे। उन्होंने कहा तेरा जो उस्ताद है ना कुछ नहीं जानता, कुछ नहीं आता इसको, ये सब उसकी मेहरबानी है। मैंने कहा वो तो ठीक है। उनका चल सजदा कर। हमेशा बस यही कहते थे कि पता नहीं मैं तो कुछ नहीं करता, समझ नहीं आती कैसे ये लोग पसंद करते हैं, कैसे सब कुछ अच्छा हो जाता है। ये वो सिंगर हुए हैं, ये वो सिंगर हुए हैं जिन्होंने ख्याल रखा है कि चाहे हम इस फील्ड में चले भी गए हैं लेकिन हम अपनी औकात, असलियत, माई बाप और आखरत और जो हमारा धर्म है उसको नहीं भूलना। इसलिए मैं रफ़ी साहब की बहुत ज़्यादा कदर करता हूँ। उस्ताद जी एक बारी कविता कृष्णा मूर्ति जी ने दस्या सी कि मेरी रिकॉर्डिंग सीगी, वो भी जरा दस्यो जरा भी। हाँ, वो इस तरह ਦੇ ਤੇ ਬਹੁਤ ਵਾਕਿਆਤ ਨੇ ਰਫੀ ਸਾਹਿਬ ਦੇ, बहुत सारे ने वाकियात, बहुत वाकियात ने। कविता कृष्णा मूर्ति, हाय हाय हाय। मैं आपको साथ साथ बताता भी जाता हूँ कि कौन कौन से सिंगर का कौन कौन सा गाना है ताकि रेफरेंस। कविता कृष्णा मूर्ति देवदास में गाने इसके, काहे छेड़ छेड़ मोहे गरबा लगाए। कविता कृष्णा मूर्ति बहुत सुरीली सिंगर। तेरा गम कहती मैं छोटी छोटी आई, हाँ तेरा गम मेरा गम। कहती मैं छोटी सी थी तो मैं आई तो रफ़ी साहब के साथ मेरी दुगाना था कि इंग्लिश कहते डू इट था मेरा रफ़ी साहब के साथ। लेकिन डू इट ऐसे था कि रफ़ी साहब का पूरा गाना ख़त्म होना था, उसके बाद मेरी 2 लाइनें थी, यानी वो दरमियान में नहीं था। रफ़ी साहब का पोर्शन ख़त्म होना था, बाद में मेरी 2 लाइनें थी। रफ़ी साहब गा रहे हैं और मैं भी बैठी हुई हूँ। तो रफ़ी साहब एक उस वक्त के महान सिंगर हैं, मशहूर, और मैं एक छोटी सी मतलब आम सी लड़की जो अभी स्ट्रगल में। तो कहते वो अब उनको क्या ज़रूरत है, वो मैनू की समझना है, एक मिसाल है। लेकिन उन्हों दी मतलब उन्हों दा प्यार और मोहब्बत, सॉफ्टनेस रफ़ी साहब दी, कहती कि उन्होंने वो ना कहीं पे भूल जाते थे, एक लाइन पे आके ना वो भूल जाते थे और फिर वो दोबारा टेक होती थी, फिर टेक होती थी। तो अब ना एक टेक में उन्होंने कहा कि ठीक है, मैं अब मुझे याद हो गया। उन्होंने वो रिकॉर्ड करवा दिया, कुछ 10 15 20 मिनट आधा घंटा लग गया होगा। अब रफ़ी साहब उधर से आए हैं, अब उन्होंने जेन च वेख नाल नाल वो भुली जा रहे हैं, नाल नाल उन्होंने गाना गाया, नाल उन्होंने जेन च की चल रहा है। आके कहते मैं क्षमा चाहता हूँ कि मेरी वजह से आपको बहुत देर इंतज़ार करना पड़ा। तो कहती मैं क्या कि अरे मतलब आप ये किस तरह की बात कर रहे हैं। कहते नहीं, अब जब तक तुम्हारी टेक पूरी नहीं होगी मैं यहाँ पे बैठूंगा। पर वो गा रहे थे और हमेशा सेकंड अंतरे में आके उनका एक लाइन भूल जाते थे। फिर आप यकीन मानिए, मैं बहुत नई सिंगर, मेरा कोई नाम नहीं है और मैं उनके सामने कुछ भी नहीं हूँ। आंखों में सच्ची आंसू आते हैं। वो मुड़ के मेरे तरफ देखे और बोले मैं क्षमा चाहता हूँ कि आपको मेरी वजह से इतनी देर बैठना पड़ रहा है। ओह माय गॉड, दिस इज रफ़ी साहब। क्या बात उस्ताद जी, ये सी कि अल्लाह दे नेक लोग, क्या बात उस्ताद जी, कसम यकीन मनो ना ਲੱਖ ਲਾਨਤ ਤੇਰੇ ਤੇ, ਕਿੰਨੀਆਂ ਚੰਗੀਆਂ ਗੱਲਾਂ ਹੋਣੀਆਂ ਤੇ ਵਿੱਚ ਤੂੰ ਬੇਟੇ ਅੱਖ 'ਚ ਇੰਜ ਮਾਰੋ, ਅੱਖ 'ਚ ਵੀ ਵੱਜ ਜਾਂਦਾ ਯਾਰ। ਤੂੰ ਮੂੰਹ ਪਰੇ ਨਹੀਂ ਕਰ ਸਕਦਾ, ਤੈਨੂੰ ਪਤਾ ਸਾਫਾ ਆਉਣ ਡਿਆ, ਰਜਨੀਕਾਂਤ ਬਣਿਆ ਮੈਂ, ਸਾਫਾ ਆਉਣ ਡਿਆ ਬਸ। ਬਾਕੀ ਭਾਈ ਨਾ ਰਫ਼ੀ ਸਾਹਿਬ ਤੇ ਤੂੰ ਕਹਵੇਂ ਨਾ ਕੱਲ ਇਸ ਟਾਈਮ ਤੱਕ ਗੱਲਾਂ ਕਰੀ ਜਾ, ਤੇ ਮੈਂ ਕੱਲ ਇਸ ਟਾਈਮ ਤੱਕ ਕਰੀ ਜਾਣੀਆਂ ਨੇ। ਉਸਤਾਦ ਜੀ ਮੁੱਛਾਂ ਤੇ ਭਲਾ ਕੀ ਲਿਖਿਆ ਹੈ ਜੀ, यहाँ कूड़ा फेंकना मना है। ਮੁੱਛਾਂ ਤੇ ਕੂੜਾ ਨਾ ਕਰ। ਰਫ਼ੀ ਸਾਹਿਬ ਆ ਰਹੇ ਨੇ ਤੇ ਕਿਸੇ ਜਗ੍ਹਾ ਤੋਂ ਉਤਰ ਰਹੇ ਨੇ, ਇੱਕ ਫਕੀਰ ਆਇਆ ਤੇ ਗੱਡੀ, ਉਹਨੇ ਕਿਹਾ ਕਿ ਰਫ਼ੀ ਸਾਹਿਬ ਨੇ ਕੋਈ ਉਹਨੂੰ ਦਿੱਤਾ ਤੇ ਕਹਿੰਦੇ नहीं मैं आपका वो गाना बस जिंदगी की ख्वाहिश है कि वो गाना आपसे एक गाना सुनना है। फकीर कह रहा है, उन्होंने कहते आ जाओ मेरे साथ। उन्होंने जाके गड्डी च पाया, शीशे ऊपर की ते आप ड्राइविंग सीट ते बैठे, उन्होंने नाल पा के पूरा गाना सुनाया ते नाल उन्होंने रुपया 100 दिता उस टाइम। वाह 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 उस्ताद जी, समझ आ रही गल दी? वाह रफ़ी साहब दे तू छड़ दे ना गल्लां, ये लोग अमर होए ने उस्ताद जी। रफ़ी साहब ਦੀਆਂ ਇਦਾਂ ਦੀਆਂ ਗੱਲਾਂ ਨਹੀਂ ਗਾ ਕਿ ਮਾਸ਼ਾਅੱਲਾ ਐਡੇ ਵੱਡੇ ਸਿੰਗਰ ਸੀ, ਜਿਸ ਕਮਰੇ 'ਚ ਬੈਠੇ ਹੁੰਦੇ ਸੀ ਉੱਥੇ ਚਰਸ ਦਾ ਧੂੰਆਂ ਹੀ ਨਹੀਂ ਸੀ ਮੁੱਕਦਾ ਹੁੰਦਾ। ਰਫ਼ੀ ਸਾਹਿਬ ਉਹ ਆਦਮੀ ਨੇ ਜਿਨ੍ਹਾਂ ਨੇ ਖਾਨਾ ਕਾਬਾ ਅਜ਼ਾਨ ਦਿੱਤੀ ਹੈ, ਇਜਾਜ਼ਤ ਲੈ ਕੇ ਉੱਪਰ ਖਲੋ ਕੇ ਅਜ਼ਾਨ ਦਿੱਤੀ ਹੈ। ਵਾਹ ਵਾਹ, ਖਾਨੇ ਕਾਬੇ 'ਚ ਇਹ ਉਹਨਾਂ ਦੇ ਆਜ਼ਾਦ ਹੈ ਰਫ਼ੀ ਸਾਹਿਬ ਨੇ ਜੀ। ਕੀ ਬਾਤ। ਔਰ ਆਪਣੇ ਜ਼ਿਆਲ ਹਕ ਸਾਹਿਬ ਜਿਹੜੇ ਸੀ, ਇਹਨਾਂ ਨੇ ਇਮਾਮਤ ਕਰਾਈ ਹੈ ਖਾਨੇ ਕਾਬੇ 'ਚ। ਵਾਹ ਵਾਹ ਜੀ ਵਾਹ। ਜ਼ਿਆਲ ਹਕ ਸਾਹਿਬ ਵਾਸਤੇ 2 ਕਿ 3 ਵਾਰੀ
ਉਹਦਾ ਜਿਹੜਾ ਮਦੀਨਾ ਸਰਕਾਰ ਦਾ ਰੋਜ਼ਾ, ਉਹਦਾ ਦਰਵਾਜ਼ਾ ਖੋਲਿਆ ਗਿਆ। ਵਾਹ ਵਾਹ ਵਾਹ, ਅੰਦਰ ਜਾ ਕੇ ਦੁਆ ਕੀਤੀ ਹੈ ਰੋਜ਼ੇ ਤੇ, ਔਰ ਬਾਹਰ ਆ ਗਏ ਨੇ। ਬਾਹਰ ਆ ਕੇ ਦੁਬਾਰਾ ਫਿਰ ਹੁਕਮ ਨੇ ਕਿਹਾ ਜੀ ਇੱਕ ਵਾਰੀ ਫਿਰ ਜਾਓ, ਫਿਰ ਗਏ ਨੇ ਅੰਦਰ। ਕਿਆ ਬਾਤ ਸਰ, ਠੀਕ ਹੈ ਨਾ? ਇਜਾਜ਼ਤ ਹੋ ਸਕਦੀ ਕਿਸੇ ਦੀ? ਉਹ ਮਨਜ਼ੂਰੀ ਤੋਂ ਇਲਾਵਾ ਹੋ ਸਕਦੀ ਕਿਸੇ ਦੀ? ਬਸ ਫਿਰ ਇਹੀ ਗੱਲ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਸਰ। ਛੱਡ, ਆਪਾਂ ਭੰਡ ਪਾਉਣਾ ਠੀਕ ਆ ਉਸਤਾਦ ਜੀ, ਓਕੇ ਕਰੋ। ਨਹੀਂ ਤੇ ਐਦਾਂ ਦੀਆਂ ਵੀ ਗੱਲਾਂ ਉਸਤਾਦ ਜੀ ਆਡੀਅנס ਸਾਡੀ ਹਜ਼ਮ ਨਹੀਂ ਕਰਦੇ। ਉਹ ਮੈਨੂੰ ਅੱਗੋਂ ਕਮੈਂਟ ਮੈਨੂੰ ਕਰਦੇ ਨੇ, ਉਹ ਤੂੰ ਮਰਾਸੀ ਆ, ਤੂੰ ਜੁਗਤਾਂ ਕਰਿਆ ਕਰ, ਤੇਰੇ ਨੂੰ 36 ਜਣੇ ਇਦਾਂ ਹੀ ਕਹਿੰਦੇ। ਮੈਨੂੰ ਅੱਛਾ ਲੱਗਦਾ ਇਦਾਂ ਦਾ ਕਮੈਂਟਸ ਆਵੇ ਤਾਂ ਸਹੀ। ਉਸਤਾਦ ਜੀ ਲੋਕ ਪਿਆਰ ਕਰਦੇ, ਮੁਹੱਬਤ ਕਰਦੇ। ਕਿੰਨੀ ਵਾਰੀ ਲੋਕਾਂ ਨੇ ਰਾਸ ਨੇ ਕਿਹਾ ਯਾਰ ਉਸਤਾਦ ਜੀ ਨੂੰ ਕਿਹਾ ਕਰੋ, ਉਸਤਾਦ ਜੀ ਕੋ ਅੱਛਾ ਮੈਸੇਜ ਦੇਣ, ਕੋ ਅੱਛਾ ਉਸਤਾਦ ਜੀ ਕੋ ਅੱਛੀਆਂ ਗੱਲਾਂ ਕਰਨ। ਯਕੀਨ ਮੰਨੋ ਉਸਤਾਦ ਜੀ, ਯਕੀਨ ਕਰੋ, ਤੁਹਾਨੂੰ ਮੈਂ ਸੱਚੀ ਗੱਲ ਦੱਸਾਂ, ਕੀ ਦੇਣਾ ਭਾਈ ਇਸ ਰੂਪ 'ਚ ਵੀ, ਇਹਨਾਂ ਸਾਰੀਆਂ ਗੱਲਾਂ ਵਿੱਚ ਵੀ ਇਹ ਲੋਕ, ਤੁਸੀਂ ਆਪੇ ਹੀ ਕਹਿੰਦੇ ਹੋ ਕਿ ਆਡੀਅנס ਜਿਹੜੀ ਸਾਡੀ ਹੈ ਹੀ ਮੁਨਫਰਿਦ ਹੈ। ਇੱਕ ਤਬਕੇ ਦੀ ਗੱਲ ਕਰ ਰਿਹਾ, ਬਾਕੀ ਤੇ ਸਾਰੇ ਹੀ ਇਹਨਾਂ ਦੀ ਵਜ੍ਹਾ ਤੋਂ ਤੇ ਅਸੀਂ ਤੁਰੇ ਫਿਰਦੇ। ਮੈਂ ਕਿੰਨੇ ਇੱਕ ਤਬਕੇ ਦੀ ਗੱਲ ਕਰ ਰਿਹਾ, ਔਰ ਉਹ ਵੀ ਵਿਚਾਰੇ ਮਤਲਬ ਉਹ ਪਤਾ ਨਹੀਂ, ਹੁਣ ਦਿਲ ਕਰੇ ਅਸੀਂ ਕਮੈਂਟ ਪੜ ਲਿਆ, ਉਹ 12.5 ਸਾਲ ਦੀ ਉਮਰ ਹੋਵੇ, ਕੀ ਪਤਾ ਤੁਹਾਨੂੰ, ਉਹ ਬੱਚੇ ਨੂੰ ਕੀ ਪਤਾ ਵਿਚਾਰੇ ਨੂੰ। ਤੁਸੀਂ ਆਪੇ ਸਾਨੂੰ ਕਹਿੰਦੇ ਨੇ ਕਿ ਲੇਕਿਨ ਉਹ ਇਹਦੇ ਨਾਲ ਸਿਹਤ ਠੀਕ ਰਹਿੰਦੀ ਆ। ਇਹ ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ। 24 ਘੰਟਿਆਂ 'ਚ ਨਾ, ਇਹ ਮੇਰਾ ਤੂੰ ਕਹਿੰਦਾ ਨਾ ਅੱਛੀ ਗੱਲ, ਮਸ਼ਵਰਾ ਹੈ, 24 ਘੰਟਿਆਂ 'ਚ ਅੱਧਾ ਘੰਟਾ ਆਪਣੇ ਦਿਮਾਗ ਨੂੰ ਆਜ਼ਾਦੀ ਦਿਆ ਕਰੋ। ਆਜ਼ਾਦੀ ਕਿੱਦਾਂ ਭਲਾ? ਤਣਾਅ ਖਤਮ ਕਰ ਦਿਆ ਕਰੋ। ਤੇ ਆ 24 ਘੰਟੇ ਤਣਾਅ ਕਿੱਦਾਂ? ਹੁਣ ਅਸੀਂ ਇੱਥੇ ਬੈਠੇ ਹਾਂ, ਸਾਨੂੰ ਬਹੁਤ ਸਾਰੀਆਂ ਬੰਦਿਸ਼ਾਂ ਨੇ, ਅਸੀਂ ਗਾਲ ਨਹੀਂ ਕੱਢਣੀ, ਬੰਦਿਸ਼ ਹੋ ਗਈ। ਅਸੀਂ ਕੋਈ ਐਸੀ ਹਰਕਤ ਨਹੀਂ ਕਰਨੀ ਸਾਡਾ ਜਿਸਮ ਨਾ ਨੰਗਾ ਹੋਵੇ, ਕੈਮਰੇ 'ਚ ਆ ਰਹੇ ਹਾਂ, ਇੱਕ ਮਿਸਾਲ, ਠੀਕ ਆ। ਅਸੀਂ ਕੋਈ ਵਲਗਰ ਗੱਲ ਨਹੀਂ ਕਰਨੀ ਮਾਂ ਭੈਣ ਨੂੰ। ਕਿੰਨੀਆਂ ਬੰਦਿਸ਼ਾਂ ਨੇ ਦਿਮਾਗ 'ਚ, ਇਹਦੇ ਬਾਵਜੂਦ ਅਸੀਂ ਇੱਕ ਪੈਟਰਨ 'ਤੇ ਬੋਲ ਰਹੇ ਹਾਂ। ਫਿਰ ਤੁਸੀਂ ਆਫਿਸ ਜਾਂਦੇ ਹੋ ਕੰਮ ਕਰਨ, ਆਫਿਸ ਤੁਸੀਂ ਪੈਂਟ ਸ਼ਰਟ ਪਾ ਕੇ, ਤੁਹਾਨੂੰ ਪਤਾ ਹੈ ਮੇਰਾ ਬੌਸ ਆ, ਤੁਸੀਂ ਇੱਕ ਅਜੀਬ ਜੇ ਨਾ ਸਿਲਸਿਲੇ 'ਚ ਚੱਕਰ 'ਚ ਵੱਜੇ ਹੁੰਦੇ ਹੋ ਉਸ ਟਾਈਮ ਮੈਂਟਲੀ। ਤੁਸੀਂ ਹਰ ਉਹ ਕੰਮ ਨਹੀਂ ਕਰ ਸਕਦੇ ਜੋ ਤੁਹਾਡਾ ਦਿਮਾਗ ਕਹਿ ਰਿਹਾ। ਤੁਹਾਡਾ ਦਿਮਾਗ ਕਹਿ ਰਿਹਾ ਯਾਰ ਇਹ ਬੌਸ ਨੇ ਚਵਲ ਮਾਰੀ ਤੇ ਮੈਂ ਚਪੇੜ ਮਾਰਾਂ ਮੂੰਹ ਤੇ, ਤੁਸੀਂ ਨਹੀਂ ਕਹਿ ਸਕਦੇ। ਤੁਸੀਂ ਉਹਦੀ ਅਦਬ ਕਰਨਾ। ਤੁਸੀਂ ਤਣਾਅ ਦੇ ਵਿੱਚ ਹੋ, ਦਿਮਾਗ ਨੂੰ ਤੁਸੀਂ ਯੂਜ਼ ਨਹੀਂ ਕਰ ਰਹੇ ਪੂਰਾ ਜੋ ਤੁਹਾਡਾ ਕਹਿ ਰਿਹਾ। ਅੱਧਾ ਘੰਟਾ 24 ਘੰਟਿਆਂ 'ਚ ਐਸੀ ਜਗ੍ਹਾ ਤੇ ਜਾਇਆ ਕਰੋ ਜਿੱਥੇ ਜੋ ਤੁਹਾਡਾ ਦਿਲ ਕਰੇ ਉਹ ਕਰੋ। ਇਹਨੂੰ ਫ੍ਰੀ ਛੱਡ ਦਿਆ ਕਰੋ, ਕੋਈ ਨਾ ਹੋਵੇ ਉੱਥੇ। ਟੋਟਲ ਆਪਣੇ ਦਿਮਾਗ ਨੂੰ ਅੱਧਾ ਘੰਟਾ ਫ੍ਰੀ ਛੱਡ ਦਿਆ ਕਰੋ, ਟੋਟਲ ਫ੍ਰੀ ਛੱਡ ਦਿਆ ਕਰੋ, ਬੰਦਿਸ਼ ਤੋਂ ਬਗੈਰ। ਤੁਹਾਡੇ 23.5 ਘੰਟੇ ਏਡੇ ਕੁ ਸੋਹਣੇ ਲੰਘਣਗੇ, ਤੁਸੀਂ ਸੋਚ ਨਹੀਂ ਸਕਦੇ। ਕੀ ਬਾਤ ਉਸਤਾਦ ਜੀ, ਬਿਲਕੁਲ। ਮੈਂ ਹਾਜੀ ਸਾਹਿਬ ਕੋ ਜਾ ਕੇ ਕੀ ਕਰਦਾ ਨਾ, ਲਾਹੌਰ ਹਾਜੀ ਸਾਹਿਬ ਕੋ ਦੇਖਿਆ ਕਦੀ ਉੱਥੇ ਮੇਰੀ ਹਰਕਤਾਂ? ਡਾਂਸ ਕਰ ਰਿਹਾ, ਸ਼ਰਟ ਲਾਤੀ ਆ, ਬਾਂਦਰ ਬਣ ਗਿਆ, ਕੋਈ ਨਹੀਂ, ਗਾਣੇ ਗਾਈ ਜਾ ਰਿਹਾ। ਹੁਣ ਉੱਥੇ ਕਿਉਂਕਿ ਉਹਨਾਂ ਨੂੰ ਪਤਾ ਯਾਰ ਇਹ ਸਜਾਦ ਜਾਨੀ ਬਣਨ ਤੋਂ ਪਹਿਲੇ ਵੀ ਹੁੰਦਾ ਸੀ। ਉਹ ਮੇਰੀ ਵਾਹਦ ਜਗ੍ਹਾ ਉੱਥੇ ਕਿ ਜਿੱਥੇ ਜਾ ਕੇ ਨਾ ਤੇ ਮੈਂ ਕੋਈ ਸਜਾਦ ਜਾਨੀ ਨਹੀਂ ਹੁੰਦਾ, ਕੋਈ ਆਰਟਿਸਟ ਨਹੀਂ ਹੁੰਦਾ, ਕੁਛ ਨਹੀਂ। ਉੱਥੇ ਜੋ ਮੇਰਾ ਦਿਲ ਕਰਦਾ ਨਾ ਮੈਂ ਉਹ ਕਰਨਾ ਹੁੰਦਾ, ਜੋ ਮੇਰੀਆਂ ਸ਼ਰਾਰਤਾਂ ਨੂੰ ਦਿਲ ਕਰਦਾ ਮੈਂ ਉਹ ਕਰਨਾ ਹੁੰਦਾ। ਮਿਸਾਲ ਮੈਂ ਇੱਕ ਗਾਲਾਂ ਕੱਢ ਲਓ ਜਾਂ ਕਰ ਲਓ ਤੇ ਇੱਕ ਮਿਸਾਲ ਇੱਕ ਦੇਣ ਦੇ ਚੱਕਰ 'ਚ, ਲੇਕਿਨ ਜਿਹੜੀ ਤੁਹਾਡੀ ਨੇਚਰ ਆ ਉਹ ਹੀ ਕਰਨਾ ਨਾ ਤੁਸੀਂ। ਅਗਰ ਤੁਸੀਂ ਨਹੀਂ ਗਾਲਾਂ ਕੱਢਦੇ ਤਾਂ ਨਹੀਂ ਕੱਢਣੀਆਂ, ਲੇਕਿਨ ਜਿਹੜਾ ਦਿਲ ਕਰ ਰਿਹਾ, ਤੁਹਾਡਾ ਕੁਝ ਖਾਣ ਨੂੰ ਦਿਲ ਕਰ ਰਿਹਾ, ਤੁਹਾਡਾ ਕੁਝ ਪਹਿਨਣ ਨੂੰ ਦਿਲ ਕਰ ਰਿਹਾ, ਤੁਹਾਡਾ ਦਿਲ ਕਰ ਰਿਹਾ ਮੈਂ ਇਕੱਲੀ ਬਨੈਣ ਪਾ ਕੇ ਫਿਰਾਂ, ਮੈਂ ਮੌਜਾਂ ਕਰਾਂ, ਮੈਂ ਦਿਮਾਗ ਤੇ ਤਣਾਅ ਨਹੀਂ ਰਹਿਣ ਦੇਣਾ ਕੋਈ, ਮੈਂ ਐਸੀ ਕੋਈ ਸੋਚ ਨਹੀਂ ਰਹਿਣ ਦੇਣੀ ਕਿ ਮੈਂ ਇਦਾਂ ਕਰਨਾ ਸੀ ਲੇਕਿਨ ਇਸ ਵਜ੍ਹਾ ਤੋਂ ਮੈਂ ਨਹੀਂ ਕਰ ਰਿਹਾ। ਉਹ ਕਰੋ ਸਭ ਕੁਝ ਅੱਧਾ ਘੰਟਾ, ਤੂੰ ਇੰਨਾ ਕਰ ਰਿਲੈਕਸ ਹੋ ਜਾਏਗਾ, ਤੇਰੀ ਸੋਚ ਬਹੁਤ ਖੂਬ। ਕਿਉਂਕਿ ਦੁਨੀਆ ਦੀ ਹਰ ਜਗ੍ਹਾ ਤੇ ਤੁਸੀਂ ਜਿੱਥੇ ਜਾਂਦੇ ਨਾ ਭਾਵੇਂ ਤੁਸੀਂ 100% ਆਪਣੇ ਦਿਮਾਗ ਨੂੰ ਫ੍ਰੀ ਕਰਕੇ ਨਹੀਂ ਜਾਂਦੇ। ਹਾਂਜੀ, ਤੁਸੀਂ ਘਰ ਬੁੱਢੀ ਦੇ ਅੱਗੇ ਵੀ ਬੈਠੇ ਹੁੰਦੇ ਤਾਂ ਤੁਸੀਂ ਥੋੜ੍ਹੀਆਂ ਗੱਲਾਂ ਕਰਦੇ, ਬਾਕੀ 90% ਬਾਹਰ ਦੀਆਂ ਤੁਸੀਂ ਨਹੀਂ ਦੱਸ ਰਹੇ ਹੁੰਦੇ, ਨਾ ਦੱਸਣੀਆਂ ਹੁੰਦੀਆਂ। ਸਹੀ ਗੱਲ, ਸਹੀ ਗੱਲ। 10% ਵੀ ਨਹੀਂ ਦੱਸਦੇ, ਕਿਤੇ ਵੀ ਤੁਸੀਂ ਜਾ ਰਹੇ ਹੋ ਦੱਸਦੇ ਹੀ ਨਹੀਂ ਕਿ ਉਸਤਾਦ ਜੀ ਆ ਮੈਂ ਸ਼ੋਅ ਕਰਨ ਗਿਆ, ਇੱਕ ਬੰਦਾ ਪਾਣੀ ਵਾਲਾ ਛਾਪਰ ਮਾਰ ਕੇ ਨੱਸ ਗਿਆ, ਲੱਖ ਦੀ ਲਾਹਨਤ। ਨਹੀਂ ਇਹ ਉਹਦਾ ਅੱਧਾ ਘੰਟਾ ਚੱਲ ਰਿਹਾ ਸੀ, ਜਿਹੜਾ ਮੈਂ ਅੱਧਾ ਘੰਟਾ ਦੱਸ ਨਹੀਂ ਰਿਹਾ, ਜਿਹੜਾ ਮੈਂ ਅੱਧਾ ਘੰਟਾ ਨਹੀਂ ਦੱਸ ਰਿਹਾ, ਉਹ ਉਸ ਅੱਧੇ ਘੰਟੇ ਦੇ ਵਿੱਚ ਸੀ। ਉਹਨੇ ਤਾਂ ਉਹਦਾ ਦਿਲ ਕੀਤਾ, ਉਹਨੇ ਮਾਰਤਾ। ਨਾਲੇ ਉਸਤਾਦ ਜੀ ਉਹ ਕੋਈ ਅਤਾਈ ਸੀਗਾ। ਉਸਤਾਦ ਜੀ ਇਹ ਨਹੀਂ ਗੱਲ ਯਾਰ, ਅਸੀਂ ਫਨਕਾਰ ਨਹੀਂ ਹੈਗੇ ਯਾਰ ਫਨਕਾਰ ਤੇ ਤੁਸੀਂ ਕਿ ਅਤਾਈ ਤੇ ਉਹ ਸੀ ਨਾ ਵੀ ਜਿਹੜਾ ਸਹੀ ਵੱਜਾ ਹੀ ਨਹੀਂ, ਤਾਨਾ ਹੀ ਨਹੀਂ, ਖੇਲੇ ਨਹੀਂ, ਇੱਥੇ ਵੱਜਾ। ਮੈਂ ਆਪਣੀ ਵਾਈਫ ਨਾਲ ਜਾ ਰਿਹਾ ਤੇ ਉਹ ਕਰੈਕਟਰ ਮੈਨੂੰ ਕਹਿੰਦੇ ਯਾਰ ਇੱਕ ਜੁਗਤ ਕਰ ਦੇ। ਉਹਨੇ ਇਹ ਨਹੀਂ ਵੇਖਿਆ ਯਾਰ ਮੇਰੀ ਫੈਮਿਲੀ ਨਾਲ ਤੇ ਉਹ ਜੁਗਤ ਮੈਂ ਉਹਨੂੰ ਕਿਉਂ ਕਰਾਂ, ਮੈਂ ਲੜ ਪਿਆ ਉਹਦੇ ਨਾਲ ਉਸਤਾਦ ਜੀ। ਤੇ ਕਹਿੰਦਾ ਇਹੀ ਕੰਮ ਹੈ ਤੁਹਾਡਾ, ਹੋਰ ਤੁਸੀਂ ਕੀ ਕਰਦੇ ਹੋ? ਉਹਨੇ ਘਟਿਆ ਨਹੀਂ। ਮੇਰੇ ਨਾਲ 2 ਵਾਕਿਆ ਐਸੇ ਹੋਏ ਨੇ ਜਿਨ੍ਹਾਂ ਦਾ ਮੈਨੂੰ ਪਛਤਾਵਾ ਕਿ ਯਾਰ ਉਹ ਬੰਦੇ ਮੈਨੂੰ ਮਿਲ ਜਾਂਦਾ ਤੇ ਮੈਂ ਉਹਨਾਂ ਕੋਲ ਸੌਰੀ ਕਰ ਲਵਾਂ। 2 ਵਾਕ, ਇੱਕ ਤੇ 15-20 ਦਿਨ ਪਹਿਲੇ ਹੋਇਆ ਫੈਸਲ ਹਸਪਤਾਲ, ਇੱਕ ਕੋਈ ਸਾਲ ਪਹਿਲੇ ਆਪਣੇ ਦਫ਼ਤਰ ਨਵਾਂ ਲਿਆ ਸੀ ਨਾ ਬਈ। ਅੱਛਾ, ਉਹਨਾਂ ਦੀ ਇਹ ਵੀ ਥੋੜ੍ਹੀ ਜਿਹੀ ਗਲਤੀ ਸੀ ਕਿ ਸੂਸਾ ਰੋਡ ਤੋਂ ਰਾਤ ਦੇ 2 ਵਜੇ ਮੈਂ ਗੱਡੀ ਤੇ ਆ ਰਿਹਾ ਤੇ ਮੇਰੇ ਪਿੱਛੇ 3 ਮੋਟਰਸਾਈਕਲਾਂ ਤੇ 3 ਜਣੇ ਬੈਠੇ ਤੇ ਮੇਰੀ ਸਪੀਡ ਦੇ ਨਾਲ ਹੀ ਪਿੱਛੇ ਆ ਰਹੇ ਨੇ। ਹੁਣ ਮੈਂ ਥੋੜ੍ਹਾ ਜਿਹਾ ਸ਼ੀਸ਼ੇ 'ਚੋਂ ਚਾਮਿਆਂ ਦੇਖਿਆ, ਮੈਂ ਮੁੜਿਆ, ਉਹ ਵੀ ਐਨੂੰ, ਮੈਂ ਮੁੜਿਆ, ਉਹ ਵੀ ਐਨੂੰ, ਮੈਂ ਮੁੜਿਆ, ਮੈਂ ਡਰ ਗਿਆ। ਜ਼ਾਹਰੀ ਬਾਤ ਆ ਕਿ 2-2:30 ਦਾ ਟਾਈਮ ਆ,
ਨਾ ਅੱਗੇ ਆ ਰਹੇ ਨੇ ਨਾ ਕੋਈ ਗੱਲਬਾਤ। ਮੈਂ ਕਿਹਾ ਯਾਰ ਜੇ ਫੈਨ ਨੇ ਤੇ ਅੱਗੇ ਆ ਕੇ ਰੋਕਦੇ ਕਿ ਜਾਨੀ ਭਾਈ ਨਹੀਂ, ਪਿੱਛੇ ਨੇ। ਅੱਛਾ ਹੁਣ ਮੈਂ ਡਰ ਗਿਆ, ਮੈਂ ਕਿਹਾ ਯਾਰ ਹੁਣ ਘਰ ਨਹੀਂ ਜਾਣਾ, ਕਿਉਂਕਿ ਘਰ ਵੀ ਮੈਂ ਗੱਡੀ ਖਿਲਾਰਾਂਗਾ, ਗੇਟ ਖੋਲਾਂਗਾ, ਉਨੀ ਦਿਨ ਨੂੰ ਭਾਵੇਂ ਲੁੱਟ ਲੈਣ। ਤੇ ਅਬਰਾਰ ਨਾਈ ਬੈਠਾ ਹੁੰਦਾ ਸੀ ਆਪਣੇ ਦਫ਼ਤਰ ਦੇ ਨਾਲ। ਮੈਂ ਕਿਹਾ ਦਫ਼ਤਰ ਨਾਲੇ ਇੱਕ ਸਮਾਨ ਹੁੰਦਾ ਸੀ, ਇੱਥੇ ਮੈਂ ਕਿਹਾ ਬ੍ਰੇਕ ਮਾਰਦਾ। ਲਓ ਜੀ ਮੈਂ ਉੱਥੇ ਬ੍ਰੇਕ ਮਾਰੀ ਹੈ, ਡਰਿਆ ਪਿਆ ਮੈਂ ਫੁੱਲ। ਮੈਂ ਬ੍ਰੇਕ ਮਾਰੀ ਹੈ, ਬ੍ਰੇਕ ਮਾਰ ਕੇ ਮੈਂ ਈਜ਼ੀ ਹੋ ਕੇ ਉਤਰਿਆ, ਕਿਉਂਕਿ ਸਾਹਮਣੇ ਉਹਦੇ 2-4 ਬੰਦੇ ਵੀ ਫਿਰ ਰਹੇ ਸੀ ਹੋਟਲ ਤੇ, ਅਬਰਾਰ ਵੀ ਬੈਠਾ ਸੀ। ਤੇ ਉਹ ਨਾ ਹੁਣ ਮੋਟਰਸਾਈਕਲ ਖਲਾ ਕੇ ਤੇ ਇੱਕ ਜਣਾ ਆਇਆ ਮੇਰੇ ਕੋਲ, ਇੱਕ ਜਣਾ ਆ ਕੇ ਨਾ ਕਹਿੰਦਾ ਅਸਲਾਮ ਵਾਲੇकुम। मैं कहा वालेकुम। ਹੁਣ ਮੈਂ ਪਹਿਲੇ ਖਿੱਚਿਆ ਗੁੱਸੇ 'ਚ, मैं कहा वालेकुम भाईजान हम आपके फ़ैन, एक सेल्फी लेनी। ਭੈਣ ਮੈਂ ਸ਼ੁਰੂ ਹੋ ਗਿਆ, ਮੇਰਾ ਦਿਮਾਗ ਖਰਾਬ ਹੋ ਗਿਆ ਕਿ ਯਾਰ ਮੈਨੂੰ ਤੁਸੀਂ ਅੱਧੇ ਘੰਟੇ ਤੋਂ ਮੈਂ ਜਾਣ ਕੇ ਇੱਧਰ ਉੱਧਰ ਮੁੜੀ ਜਾ ਰਿਹਾ ਤੁਹਾਨੂੰ ਚੈੱਕ ਕਰਨ ਲਈ, ਤੁਸੀਂ ਉਦੋਂ ਅੱਗੇ ਆਓ, ਠੀਕ ਹੈ ਨਾ। ਤੁਹਾਨੂੰ ਨਹੀਂ ਪਤਾ ਕਿ ਅਸੀਂ ਮੁਸਲਸਲ ਇੱਕ ਬੰਦੇ ਦੇ ਪਿੱਛੇ ਜਾ ਰਹੇ ਹਾਂ ਔਰ ਉਹਨੇ ਸਾਨੂੰ ਫਾਲੋ ਕਰ ਲਿਆ ਹੋਣਾ ਔਰ ਉਹ ਡਰ ਜਾਏਗਾ। ਤੁਸੀਂ ਫੌਰਨ ਅੱਗੇ ਆਓ, ਅੱਗੇ ਆ ਕੇ ਕਹੋਗੇ ਜਾਨੀ ਭਾਈ ਜਾਂ ਥੋੜਾ ਸਮਾਈਲ ਦੇ ਦਿਓ, ਨਹੀਂ ਪਿੱਛੇ। ਮੈਂ ਭਾਈ ਉਹਨਾਂ ਨੂੰ ਸ਼ੁਰੂ ਗਾਲੋ ਗਾਲੀ, ਉਹ ਮੈਨੂੰ ਕੱਢਣ ਲੱਗ ਪਏ, ਮੈਂ ਉਹਨਾਂ ਨੂੰ ਕੱਢਣ ਲੱਗ ਪਿਆ ਦੂਰ ਜਾ ਕੇ ਨਾ। ਪਹਿਲੇ ਮੈਂ ਕੱਢਦਾ ਰਿਹਾ, ਜਦੋਂ ਉਹਨੇ ਦੇਖਿਆ ਹੁਣ ਦੂਰ ਹੋ ਗਿਆ ਥੋੜਾ, ਫਿਰ ਉੱਚੀ ਉੱਚੀ ਉਹ ਕੱਢਣ ਲੱਗ ਪਿਆ ਉੱਥੇ ਜਾ ਕੇ। ਬਾਅਦ 'ਚ ਵੀ ਸੋਚਿਆ, ਮੈਂ ਕਿਹਾ ਯਾਰ ਇਹ ਗੱਲ ਗਲਤ ਹੋ ਗਈ। ਖੈਰ ਉਹ ਅਗਰ ਲੋਕ ਕੋਈ ਦੇਖ ਰਹੇ ਨੇ ਇਹਨਾਂ ਦੇ ਭਾਈ ਨੂੰ ਮਾਜ਼ਰਤ। ਅਸਲ 'ਚ ਇਹ ਰੌਲਾ ਸੀ, ਮੈਂ ਡਰ ਗਿਆ ਸੀ। 15 ਦਿਨ ਪਹਿਲੇ ਫੈਸਲ ਹਸਪੀਟਲ ਕਿਸੇ ਨੂੰ ਮੈਂ ਲੈ ਗਿਆ ਪੇਸ਼ੈਂਟ ਨੂੰ, 4 ਲੋਕ ਫੈਸਲ ਹਸਪੀਟਲ ਦੇ ਦਰਵਾਜ਼ੇ ਦੇ ਅੱਗੇ ਮੁੰਡੇ, 4 ਮੁੰਡੇ ਖੜੇ ਨੇ, ਠੀਕ ਹੈ ਜੀ। ਭੈਣ ਉਹ ਪੇਸ਼ੈਂਟ ਨੂੰ ਨਾਲ ਉਹਦੇ ਬੰਦੇ 1-2 ਉਹਨਾਂ ਨੇ ਉਤਾਰਿਆ, ਅੰਦਰ ਲੈ ਕੇ ਗਏ ਨੇ, ਉਹਨਾਂ ਦੇ ਸਾਹਮਣੇ ਅੰਦਰ ਲੈ ਕੇ ਗਏ ਨੇ। ਵਾਪਸ ਆ ਕੇ ਅਸੀਂ ਵਿੱਚ ਬੈਠੇ, ਮੈਂ ਵਿੱਚ ਬੈਠਾ ਗੱਡੀ ਦੇ, ਸਲਾਮ ਮਾਰੀ, ਕਹਿੰਦਾ ਓਏ ਉੱਥੇ ਗੱਡੀ ਖਿਲਾਰ ਕੇ ਜੁਗਤਾਂ ਤੇ ਮਾਰ ਸਾਨੂੰ। ਸਾਹਮਣੇ ਕਹਿੰਦਾ ਗੱਡੀ ਲਾ ਕੇ ਨਾ ਜੁਗਤਾਂ ਸ਼ੁਗਤਾਂ ਤੇ ਮਾਰੋ। ਇਹ ਫੈਸਲ ਹਸਪੀਟਲ ਦੇ ਗੇਟ ਦੇ ਅੱਗੇ ਉਹਨਾਂ ਦੇ ਸਾਹਮਣੇ ਪੇਸ਼ੈਂਟ ਅੰਦਰ ਜਾ ਰਿਹਾ, 2:30-3 ਦਾ ਟਾਈਮ ਆ। ਪਰ ਮੈਂ ਸ਼ੀਸ਼ਾ ਥੱਲੇ ਕੀਤਾ, ਫਿਰ ਮੈਂ ਸ਼ੁਰੂ 4 ਗਾਲਾਂ ਮੈਂ ਆਪਣੇ ਆਪ ਨੂੰ ਕੱਢਾਂ, 2 ਉਹਨਾਂ ਨੂੰ ਕੱਢਾਂ, 4 ਆਪਣੇ ਆਪ ਨੂੰ, 2 ਉਹਨਾਂ ਨੂੰ। ਕਿ ਯਾਰ ਉਹ ਕੰਡੀਸ਼ਨ ਹੀ ਐਸੀ ਹੋ ਗਈ। ਉਹ ਮੈਨੂੰ ਫਿਰ ਵਿਚਾਰੇ ਪਤਾ ਨਹੀਂ ਕਿੰਨੇ ਕੁ ਐਕਸਾਈਟਿਡ ਹੋ ਗਏ ਸੀ ਮੈਨੂੰ ਵੇਖ ਕੇ। ਤੇ ਉਹ ਮਾਫੀ ਮੰਗੀ ਜਾਵੇ ਇੱਕ ਮੁੰਡਾ ਕਿ ਚਲੋ ਜਾਨੀ ਭਾਈ ਕੋਈ ਗੱਲ ਨਹੀਂ। ਮੈਂ ਕਿਹਾ ਯਾਰ ਤੁਸੀਂ ਪਾਗਲ ਆ, ਉਹ ਤੁਸੀਂ ਮਸਤ ਆ। ਮੈਂ ਕਿਹਾ ਕੌਣ ਲੋਕ ਹੋ ਤੁਸੀਂ, ਉਹ ਤੁਸੀਂ ਇਹ ਨਹੀਂ ਦੇਖਦੇ ਕਿ ਇੱਕ ਬੰਦਾ ਕਿਹੜੀ ਜਗ੍ਹਾ ਤੇ ਖੜਾ, ਅਸੀਂ ਕਿੱਥੇ ਖੜੇ ਹਾਂ। ਉਹ ਮੈਂ ਕਿਹਾ ਯਾਰ ਮੈਂ ਅੱਛਾ ਕਰਦੇ ਮੈਂ ਵਾਵਾ 4-5 ਮਿੰਟ, ਫਿਰ ਗਾਰਡ ਵੀ ਆ ਗਏ, ਚਲੋ ਭੈਣ ਕੋਈ ਗੱਲ ਨਹੀਂ। ਅੱਛਾ ਹੁਣ ਜਦੋਂ ਮੈਂ ਲੰਘ ਗਿਆ ਤੇ ਮੈਂ ਕਿਹਾ ਯਾਰ ਨਹੀਂ, ਮੈਂ ਸੋਚਿਆ ਇਹ ਸਾਜੀ ਕਿ ਯਾਰ ਉਹ ਸਿਆਣੇ ਬਹਿਣੇ ਬੰਦੇ ਸੀ, ਪੜ੍ਹੇ ਲਿਖੇ ਲੱਗ ਰਹੇ ਸੀ, ਪੈਂਟਾਂ ਸ਼ਰਟਾਂ ਪਾਈਆਂ ਸੀ, ਕਿੰਨਾ ਕੁ ਮੇਰੇ ਨਾਲ ਮੁਹੱਬਤ ਕਰਦੇ ਹੋਣਗੇ ਜਾਂ ਕਿੰਨਾ ਕੁ ਐਕਸਾਈਟਿਡ ਹੋ ਗਏ ਹੋਣਗੇ ਕਿ ਉਹਨਾਂ ਨੂੰ ਇਹ ਵੀ ਭੁੱਲ ਗਿਆ ਕਿ ਅਸੀਂ ਕਿੱਥੇ ਖੜੇ, ਉਹਨਾਂ ਨੇ ਵੀ ਭੁੱਲ ਗਿਆ। ਐਡਾ ਤੇ ਨਹੀਂ ਨਾ ਬੇਵਕੂਫ ਹੋ ਸਕਦੇ। ਲੇਕਿਨ ਉਹਦੀ ਕਿੰਨੀ ਕੁ ਸ਼ਿੱਦਤ ਹੋਏਗੀ ਮੈਨੂੰ ਦੇਖ ਕੇ ਉਹਨਾਂ ਦੇ ਮੁਹੱਬਤ ਦੀ। ਮੈਂ ਇਹ ਹੁਣ ਸੋਚ ਰਿਹਾ ਉਹਨਾਂ ਤੋਂ ਦੂਰ ਜਾ ਕੇ। ਮੈਂ ਕਹਿੰਦਾ ਯਾਰ ਮੈਂ ਜਾ ਕੇ ਇਹਨਾਂ ਨੂੰ ਜੱਫੀ ਪਾ ਕੇ ਨਾ ਯਾਰ ਮਾਜ਼ਰਤ, ਤੇਰੀ ਮਿਹਰਬਾਨੀ, ਸੌਰੀ ਯਾਰ ਮੈਂ ਅਗਰ ਉਹ ਮੈਂ ਵਾਪਸ ਆਇਆ ਤਾਂ ਹੈ ਹੀ ਨਹੀਂ, ਉਹ ਕਿਤੇ ਨਿਕਲ ਗਏ ਵਿਚਾਰੇ। ਤੇ ਉਹ ਵੀ ਅਗਰ ਦੇਖ ਰਹੇ ਨੇ ਭਾਈ ਉਹਨਾਂ ਕੋਲੋਂ ਵੀ ਮਾਜ਼ਰਤ। ਲੇਕਿਨ ਭਾਈ ਫੈਸਲ ਨਾਲ ਵੀ ਹੋਇਆ ਵਾਕਿਆ ਉਸਤਾਦ ਜੀ, ਭਾਈ ਫੈਸਲ ਨੇ ਵੀ ਉਹਨਾਂ ਨੂੰ ਗਾਲਾਂ ਕੱਢੀਆਂ। ਕਿਹਨਾਂ ਨੂੰ? ਉਹ ਫੈਨਾਂ ਨੂੰ। ਫਿਰ ਮੁੜ ਕੇ ਸ਼ਰਮਿੰਦਗੀ ਹੋਈ, ਗਏ ਮਾਫੀ ਮੰਗਣ, ਫਿਰ ਉਹਨਾਂ ਨੇ ਕੱਢੀਆਂ ਤੇ ਨਿਕਲ ਗਿਆ। ਯਾਰ ਉਹ ਇਹ ਨਹੀਂ ਗੱਲ ਹੈਗੀ, ਗੱਲ ਹੈ ਵਾ ਕਿ ਯਾਰ ਸਾਨੂੰ ਸਮਝ ਨਹੀਂ ਲੱਗਦੀ ਯਾਰ ਮੁਸਤਕਬਲ। ਅੱਛਾ ਵੈਸੇ ਅਸੀਂ ਜਿਹੜਾ ਇਦਾਂ ਦਾ ਪ੍ਰੋਗਰਾਮ ਕਰਦੇ ਨਾ, ਇਹਦੇ ਵਿਊਜ਼ ਘੱਟ ਹੁੰਦੇ ਨੇ, ਜਰਮਨ ਗੱਲ, ਇਹਦੇ ਵਿਊਜ਼ ਘੱਟ ਹੁੰਦੇ ਨੇ, ਲੇਕਿਨ ਜਿੰਨੇ ਹੁੰਦੇ ਨੇ ਨਾ ਪੱਕੇ ਸਰ ਉਹ ਸੁਭਾਨ ਅੱਲਾ ਹੁੰਦੇ ਨੇ। ਉਹ ਬੰਦੇ ਜਿਹਨੂੰ ਇਹਨੇ ਨਾ ਚੰਗੀ ਲੱਗ ਰਹੀ ਉਹਨੇ ਬੰਦ ਨਹੀਂ ਕਰਨੀ, ਉਹ ਪਲੇ ਕਰਕੇ ਸਾਈਡ ਤੇ ਰੱਖ ਦੇਵੇ, ਵੀਡੀਓ ਪੂਰੀ ਚੱਲਣ ਦੇਣੀ ਹੈ। ਐਡੀ ਸ਼ੌਕ ਹੀ ਨਹੀਂ ਕਰਨੀ, ਵੀਡੀਓ ਪੂਰੀ ਵਾਚ ਟਾਈਮ ਪੂਰਾ ਸਾਨੂੰ ਦੇਣਾ, ਧੋਰਮੇ ਪੈਸੇ ਔਰ ਸ਼ੈਂਪੂ ਵੀ ਲੈਣਾ ਵਾ। ਕਿਹੜਾ ਐਡੀ ਮਤਲਬ ਮੈਂ ਤੁਹਾਡੇ ਲਈ ਮਿਹਨਤ ਕਰਨੇ ਆ ਅੱਗੋਂ ਇਹ ਨਹੀਂ। ਹਾਏ ਉਸਤਾਦ ਜੀ ਪ੍ਰੋਪਰ। ਉਹ ਛੱਡ ਇੱਕ ਮਿੰਟ ਉਸਤਾਦ ਜੀ ਆ ਬੇਟਾ ਸਟicker ਚੈੱਕ ਕਰ। ਵਾਹ ਵਾਹ ਉਸਤਾਦ ਜੀ ਦੱਸਿਆ ਹੀ ਨਹੀਂ। ਉਸਤਾਦ ਜੀ ਮੈਂ ਜ਼ਿੰਦਗੀ 'ਚ ਨਹੀਂ ਕੁਝ ਮੰਗਿਆ ਤੁਹਾਡੇ ਕੋਲ। ਹਾਂ ਉਸਤਾਦ ਜੀ ਤੇਰੀ ਜ਼ਿੰਦਗੀ ਹਰ ਸੈਕਿੰਡ ਬਾਅਦ ਸ਼ੁਰੂ ਹੁੰਦੀ ਹੈ। ਲਓ ਜੀ ਨਾਜ਼ਰੀਨ, ਇਹ ਸਟicker ਫਾਈਨਲ ਹੋ ਗਿਆ। ਢੱਕਣ ਮੈਂ ਲਾਹੌਰੋਂ ਜਾ ਕੇ ਆਪ ਲੈ ਕੇ ਆਇਆ, ਠੀਕ ਹੈ ਜੀ, ਪੁਸ਼ ਹੈ ਤੇ ਇਹ ਬਹੁਤ ਅੱਛਾ ਹੈ। ਇਹ ਵੀ ਤੁਸੀਂ ਆਰਡਰ ਕਰੋ, ਇਹਨੂੰ ਯੂਜ਼ ਕਰੋ ਔਰ ਮੈਂ ਵੀ ਇਹੀ ਯੂਜ਼ ਕਰ ਰਿਹਾ, ਠੀਕ ਹੈ ਜੀ। ਤੇ ਇਹ ਜਿਹੜਾ ਹੈਗਾ ਇਹ ਤੁਹਾਨੂੰ ਅੱਗੇ ਵੀ ਦੱਸਿਆ ਸੀ, ਇਹ ਹੈਗਾ ਜਿਹੜੇ ਹੇਅਰ ਫਾਲ ਵਾਸਤੇ, ਜਿਹੜੇ ਵਾਲ ਡਿੱਗਦੇ ਨੇ ਉਹਨਾਂ ਵਾਸਤੇ, ਵਾਲ ਡਿੱਗਣ ਵਾਸਤੇ। ਇਹ ਜਿਹੜਾ ਹੈਗਾ ਇਹ ਸਰ ਜਿਹੜਾ ਕੋਈ ਖਰੀਂਡ ਵੱਜ ਗਿਆ, ਉਹਨੂੰ ਕੀ ਕਹਿੰਦੇ ਨੇ ਖਰੀਂਡ ਨੂੰ? ਉਹਨੂੰ ਕਹਿੰਦੇ ਸਾਈ ਖੁਸ਼ਕੀ, ਸਿਕਰੀ, ਡੈਂਡਰਵ, ਸੀਕਾ ਕਾਈ, ਓਏ ਸਿਕਾ ਤਾਈ, ਫਿੰਸੀਆਂ, ਉਹ ਫਿੰਸੀਆਂ ਮਤਲਬ ਦੇ ਵੇਚਣ ਡਏ, ਉਹ ਫਿੰਸੀਆਂ ਉਹਦੇ ਹੀ ਹੁੰਦੇ ਉਹ ਖਰੀਂਡ। ਅੱਛਾ ਇਹ ਹੈਗਾ ਜੇ ਭੈਣ ਜਿਹੜਾ ਵਾਲਾਂ 'ਚ ਖੁਸ਼ਕੀ, ਹਲਕੀ ਹਲਕੀ ਖਾਰਿਸ਼ ਥੋੜਾ ਜਿਹਾ, ਔਰ ਉਹ ਖਰੀਂਡ ਜੇ ਔਰ ਵਿੱਚੋਂ ਚੀਜ਼ਾਂ ਡਿੱਗ ਸਿਕਰੀ, ਹਾਂਜੀ ਹਾਂਜੀ, ਠੀਕ ਹੈ। ਇਹ ਉਹਦੇ ਵਾਸਤੇ ਬਿਹਤਰੀਨ ਚੀਜ਼ ਆ। ਇਹ ਜਿਹੜਾ ਸਰ ਪਿਓਰ ਹੇਅਰ ਫਾਲ,
ਇਹਨੂੰ 25 ਤੋਂ 30 ਵਾਰੀ ਤੁਸੀਂ ਯੂਜ਼ ਕਰਨਾ ਵਾ, ਤੁਹਾਨੂੰ ਆਪ ਪਤਾ ਲੱਗੇਗਾ ਕਿ ਯਾਰ ਅਸੀਂ ਕੋਈ ਚੀਜ਼ ਲਈਏ। ਹੁਣ ਹੋਰ ਕੋਈ ਕੰਮ ਨਹੀਂ ਦਿਹਾੜੀ 'ਚ 25 ਤੋਂ 30 ਵਾਰੀ ਉਹ ਕਿਦਾਂ ਯੂਜ਼ ਨਹੀਂ ਦਿਹਾੜੀ 'ਚ ਮੈਂ ਕਦੋਂ ਕਿਹਾ ਵੀ 25-30 ਵਾਰੀ ਦਿਹਾੜੀ 'ਚ ਇਹਨੂੰ ਲਾਈ ਜਾਵੇ। ਤੁਸੀਂ ਆਪ ਗਿਆ ਹੁਣ ਅੱਛਾ ਉਸਤਾਦ ਜੀ ਇਹ ਹੇਅਰ ਫਾਲ 25 ਤੋਂ 30 ਵਾਰੀ ਯੂਜ਼ ਕਰਨਾ। ਹਾਂਜੀ 2 ਮਹੀਨੇ 'ਚ ਕਰ ਲਓ, 3 ਮਹੀਨੇ 'ਚ ਕਰ ਲਓ, ਕਿਉਂਕਿ ਇਹਦੇ 'ਚ ਕੋਈ ਕੈਮੀਕਲ ਨਹੀਂ ਨਾ ਹੈਗਾ। ਜਿੱਦਾਂ ਤੁਸੀਂ ਕੋਈ ਦਵਾਈ ਖਾਂਦੇ ਜੇ 4-5 ਦਿਨ ਤੇ ਖਾਣੀ ਪੈਂਦੀ ਨਾ। ਨਹੀਂ ਹੁਣ ਹਾਂਜੀ ਸਾਡੀਆਂ ਸ਼ੀਸ਼ੀਆਂ ਅੱਲਾ ਵਾਸਤੇ ਵਾਲੀ ਕਿਹੜੀ ਆ? ਤੁਸੀਂ ਲੈ ਲਓ, ਕੋਈ ਇਸ਼ੂ ਨਹੀਂ। ਨਹੀਂ ਹੁਣ ਇੰਨੇ ਪੈਸੇ ਵੀ ਨਾ ਉਹ ਯਾਰ ਇੱਕ ਤਾਂ ਯਾਰ ਤੂੰ ਇਹਦੇ free ਦੇ ਮੂੰਹ ਵਿੱਚ ਤੇ ਹੀ ਮਾਰਦੇ ਫ੍ਰੀ ਦੇ ਇੱਕ ਦੀ ਮਾਰਦੇ ਨਾਲ ਨਹੀਂ ਤੈਨੂੰ ਬੈਠਾ ਜਾਂਦਾ ਹੈਗਾ, ਚਪਲਾ ਮਾਰਨ ਡਿਆ ਹੁੰਦਾ ਵਾ। ਇੱਕ ਦੀ ਚਪੇੜ ਮਾਰਦੇ। ਚਲੋ ਜੀ ਤੈਨੂੰ ਕੁਝ ਕਹਿਣਾ ਮੋਨੇ? ਲੜੋ ਮਰੋ, ਚਲੋ ਚਲੋ ਚਲੋ। ਲੋ ਜੀ ਨਾਜ਼ਰੀਨ, ਅਸੀਂ ਹੁਣ ਲੱਗੇ ਆ ਮੁਸ਼ਾਇਰਾ ਕਰਨ, ਲੇਕਿਨ ਅਗਲੇ ਪ੍ਰੋਗਰਾਮ 'ਚ। ਹਾਂ ਇਸ ਤੋਂ ਬਾਅਦ ਫੌਰਨ ਤੁਸੀਂ ਅਗਲਾ ਪ੍ਰੋਗਰਾਮ ਵੀ ਦੇਖਿਆ ਕਰਨਾ। ਇਹ ਇੱਕੋ ਹੀ ਪ੍ਰੋਗਰਾਮ 2 ਹਿੱਸਿਆਂ 'ਚ ਹੁੰਦਾ ਵਾ, ਪਹਿਲੇ ਗੁਫ਼ਤਗੂ, ਉਸ ਤੋਂ ਬਾਅਦ ਸੇਮ ਇਦਾਂ ਹੀ ਮੁਸ਼ਾਇਰਾ, ਦੋਵੇਂ ਇਕੱਠੇ ਤੁਸੀਂ ਵੇਖਿਆ ਕਰਨੇ ਆ। ਓਕੇ ਲਓ ਜੀ, ਮੂੰਹ ਅੱਗੇ ਹੱਥ ਵੀ ਰੱਖ ਲਈਦਾ ਹੁੰਦਾ ਐਡਾ ਮੂੰਹ। ਓਕੇ ਜੀ, ਅੱਲਾ ਹਾਫਿਜ਼ ਜੀ।